1984 ਤੋਂ 94 ਤੱਕ 10 ਸਾਲਾਂ ਦੇ ਵਿੱਚ ਉਹਦਾ ਬਹੁਤ ਜ਼ਿਆਦਾ ਕਤਲੇਆਮ ਹੋਇਆ। ਪਰ ਆ ਜਿਹੜੇ ਮੁਕੱਦਮੇ ਆ ਜਿਨ੍ਹਾਂ ਦੀ ਕੁਝ ਗਿਣਤੀ ਵੀ ਦਿੱਤੀ ਗਈ ਆ ਕਿ ਇਹਨਾਂ ਸਾਰਿਆਂ ਦੀ ਜਾਂਚ ਆ ਜਿਹੜੀ ਉਹ CBI ਤੋਂ ਕਰਵਾਈ ਜਾ। 1984 ਤੋਂ 95 ਤੱਕ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ 8257 ਕੇਸ ਆ ਜਿਹੜੇ ਮਾਰੇ ਗਏ। ਉਹਨਾਂ ਦੇ ਬਾਰੇ ਜਿਹੜਾ ਕੇਂਦਰ ਸਰਕਾਰ ਨੂੰ, ਪੰਜਾਬ ਸਰਕਾਰ ਨੂੰ, CBI ਨੂੰ ਨੋਟਿਸ ਹੋਇਆ, ਉਹਨਾਂ ਨੂੰ ਪਾਰਟੀ ਬਣਾਇਆ ਗਿਆ। ਜਿੱਦਣ ਇਹ ਮੁਆਵਜ਼ਾ ਅਨਾਉਂਸ ਹੋਇਆ ਸੀ ਸੁਪਰੀਮ ਕੋਰਟ ਵੱਲੋਂ, ਉਦੋਂ ਬਹੁਤ ਸਾਰੇ ਭੈਣ ਭਰਾਵਾਂ ਨੇ ਕਿਹਾ ਕਿ ਜੀ ਦੇਖੋ ਮੁਆਵਜ਼ਾ ਤਾਂ ਦੇਤਾ, ਪਰ ਇਹ ਨਹੀਂ ਕਿਹਾ ਕਿ ਇਹਨਾਂ ਕਤਲਾਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਹੋਣਗੀਆਂ। ਇੰਡੀਅਨ ਸਟੇਟ ਜਿਹਨੇ ਇਹ ਜ਼ੁਲਮ ਕੀਤਾ ਕਰਾਇਆ, ਉਹਨੂੰ ਨੰਗਾ ਕਰਨ ਦਾ ਜਿਹੜਾ ਯਤਨ ਇਹਨਾਂ ਵਕੀਲ ਸਾਹਿਬਾਨ ਵੱਲੋਂ ਜਾਂ ਇਹਨਾਂ ਲੋਕਾਂ ਵੱਲੋਂ ਹੋ ਰਿਹਾ, ਅਸੀਂ ਉਹਦੇ ਖਿਲਾਫ ਬਿਲਕੁਲ ਨਹੀਂ ਹੈ। ਇਹ ਗੱਲ ਬੜੀ ਸਪਸ਼ਟ ਹੈ। ਪਰ ਸਾਨੂੰ ਇਹ ਪਤਾ ਵੀ ਹੋਣਾ ਕੁਝ ਨਹੀਂ। ਜੇ 8000 ਇਹਨਾਂ ਪਰਿਵਾਰਾਂ ਦੇ 10 ਰਿਸ਼ਤੇਦਾਰੀਆਂ ਇਧਰੋਂ, 10 ਉਧਰੋਂ, 20 ਰਿਸ਼ਤੇਦਾਰੀਆਂ ਇਹ ਇੱਕੋ ਦਿਨ ਅਦਾਲਤ ਵਿੱਚ ਚਲੇ ਜਾਣ, ਕਦੇ ਉੱਥੇ ਬਣੂਗੀ, ਸਾਰੀ ਦੁਨੀਆ ਦੇਖੂਗੀ ਕਿ ਆ ਉਹ ਲੋਕ ਨੇ ਜਿਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਬਿਲਕੁਲ ਬੇਦੋਸ਼ੀਆਂ ਨੂੰ ਸਿਰਫ ਸਿੱਖ ਹੋਣ ਦੇ ਦੋਸ਼ ਵਿੱਚ ਬੇਰਹਿਮੀ ਨਾਲ, ਬੇਕਿਰਕੀ ਨਾਲ ਕਤਲ ਕਰਨ ਤੋਂ ਬਾਅਦ ਕਹਿਤਾ ਕਿ ਜੀ ਬਹੁਤ ਖਤਰਨਾਕ ਖਾੜਕੂ ਅੱਤਵਾਦੀ ਅਸੀਂ ਤਾਂ ਮਾਰੇ। ਅਕਾਲ ਤਖਤ ਸਾਹਿਬ ਤੇ ਅਰਦਾਸ ਬੇਨਤੀ ਕਰਕੇ ਜਦੋਂ ਇਹ ਅਦਾਲਤੀ ਲੜਾਈ ਸ਼ੁਰੂ ਕੀਤੀ ਆ, ਇਹ ਕਿਸੇ ਤਣ ਪੱਤਣ ਲੱਗੇ ਚਾਹੇ ਨਾ, ਪਰ ਇਹ ਵਿਪਤਾ ਬੜੀ ਪਾਊ। ਇੱਕ ਦੌਰ 1984 ਤੋਂ ਬਾਅਦ ਸੀ, ਉਦੋਂ ਖਾਲਿਸਤਾਨੀ ਹੋਣ ਦਾ ਅਰਥ AK-47 ਚੱਕ ਕੇ ਖਾੜਕੂ ਮੈਦਾਨ ਵਿੱਚ ਆਉਣਾ ਹੀ ਹੁੰਦਾ ਸੀ। ਅੱਜ ਦੁਨੀਆ ਪੀਸਫੁਲ ਤੇ ਡੈਮੋਕ੍ਰੈਟਿਕ ਤਰੀਕੇ ਨਾਲ ਗੱਲ ਕਰਾਉਣ ਦੀ ਵਕਾਲਤ ਕਰਦੀ ਆ ਵੀ ਇਦਾਂ ਗੱਲ ਕਰੋ, ਤਾਂ ਦੀਪ ਸਿੱਧੂ ਨੇ ਇਸ ਪਾਸੇ ਵੱਲ ਧਿਆਨ ਦਿੱਤਾ। ਉਪਰੰਤ ਭਾਈ ਅਮਰਤਪਾਲ ਸਿੰਘ ਨੇ ਵੀ ਇਸ ਪਾਸੇ ਨੂੰ ਕਦਮ ਵਧਾਏ। ਜੇ ਕੋਈ ਭਾਈ ਅਮਰਤਪਾਲ ਸਿੰਘ ਦੀ ਗੱਲ ਕਰੇ, ਉਹਨੂੰ ਵੀ ਤੂੰ ਉਹਦਾ ਪਹਿਲਾਂ ਵਿਰੋਧ ਕਰਦਾ ਹੁੰਦਾ ਸੀ, ਤੂੰ ਤਾਂ ਐਂ ਕਹਿੰਦਾ ਸੀ, ਤੂੰ ਉਹ ਕਹਿੰਦਾ ਸੀ। ਇਹ ਜੇ ਨਾ ਲਵੇ, ਉਹਨੂੰ ਕਹਿੰਦੇ ਆ ਭਾਈ ਅਮਰਤਪਾਲ ਸਿੰਘ ਦੀ ਥਾਂ ਲੈਣ ਨੂੰ ਕਰਦਾ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਨਾਲ ਬੱਬਰ ਖਾਲਸਾ ਦੀ ਜੋ ਅਣਬਣ ਰਹੀ, ਉਹ ਕਿਹਨੂੰ ਭੁੱਲੀ ਹੋਈ ਹੈ। ਪਰ ਆਪਾਂ ਨੂੰ ਇਹ ਵੀ ਪਤਾ ਕਿ ਬੱਬਰ ਵੀ ਇੰਡੀਅਨ ਸਟੇਟ ਨਾਲ ਲੜਦੇ ਹੋਏ ਸ਼ਹਾਦਤਾਂ ਪਾ ਗਏ, ਤੇ ਬਾਬਾ ਜਰਨੈਲ ਸਿੰਘ ਦਾ ਵੀ ਪਤਾ ਲੜੇ ਤਾਂ ਸਟੇਟ ਨਾਲ ਹੀ ਹੈ ਨਾ। ਬਹੁਤ ਸਾਰੇ ਇਹੋ ਜਿਹੇ ਪੰਥ ਦਰਦੀ ਜਾਂ ਖਾਲਿਸਤਾਨੀ ਜਿਹੜੇ ਸਟੇਟ ਨਾਲ ਲੜ ਰਹੇ ਨੇ, ਉਹਨਾਂ ਨੂੰ ਇਹ ਗਾਲਾਂ ਕੱਢੀ ਜਾਣੀਆਂ ਕਿ ਤੂੰ ਦੀਪ ਸਿੱਧੂ ਨੂੰ ਇਹ ਕਿਹਾ ਸੀ, ਤੂੰ ਅਮਰਤਪਾਲ ਸਿੰਘ ਨੂੰ ਉਹ ਕਿਹਾ ਸੀ। ਇਹਦੇ ਉੱਤੇ ਮਾੜਾ ਜਿਹਾ ਆਪਾਂ ਨੂੰ ਸੋਚਣਾ ਪੈਣਾ। ਜੇ ਤਾਂ ਆਪਣਾ ਨਿਸ਼ਾਨਾ ਇਹੀ ਆ ਵੀ ਤੂੰ ਚਾਹੇ ਅੱਜ ਸੋਨੇ ਦਾ ਬਣ ਕੇ ਦਿਖਾ ਦੇ, ਤੇਰੀ ਐਸੀ ਤੈਸੀ ਦੇਣੀ ਆ, ਫਿਰ ਆਪਾਂ ਬਿਲਕੁਲ ਠੀਕ ਕਰ ਰਹੇ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ 2-3 ਦਹਾਕੇ ਸਾਡੀ ਨਸਲਕੁਸ਼ੀ ਦਾ ਦੌਰ ਚੱਲ ਰਿਹਾ, ਤੇ ਇਸ ਨਸਲਕੁਸ਼ੀ ਦੇ ਮਾਮਲੇ ਉੱਤੇ ਸਾਡੀ ਕੌਮ ਦੇ ਵਿੱਚ ਬਹੁਤ ਸਾਰੇ ਪੱਖ, ਬਹੁਤ ਸਾਰੇ ਨਜ਼ਰੀਏ ਜਿਹੜੇ ਨੇ ਉਹ ਹੋਣੇ ਸੁਭਾਵਿਕ ਹੈ। ਹਰੇਕ ਨੂੰ ਜਿਵੇਂ ਠੀਕ ਲੱਗਦਾ ਅਗਲਾ ਕਰ ਰਿਹਾ। ਉਹ ਜਿਹੜੀ ਗੱਲ ਆਪਾਂ ਕਰਨ ਲੱਗੇ ਆ ਉਹ ਇਹ ਆ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ PIL ਯਾਨੀ ਕਿ ਜਿਹੜੀ ਜਨਤਕ ਪਬਲਿਕ ਲਿਟੀਗੇਸ਼ਨ ਜਿਹਨੂੰ ਕਹਿੰਦੇ ਆ, ਉਹ ਪਾਈ ਸੀ। ਉਹਦੇ ਵਿੱਚ ਵਕੀਲ ਸਾਹਿਬਾਨ ਨੇ ਇਹ ਮੰਗ ਕੀਤੀ ਸੀਗੀ ਕਿ 1984 ਤੋਂ 94 ਤੱਕ 10 ਸਾਲਾਂ ਦੇ ਵਿੱਚ ਉਹਦਾ ਬਹੁਤ ਜ਼ਿਆਦਾ ਕਤਲੇਆਮ ਹੋਇਆ। ਪਰ ਆ ਜਿਹੜੇ ਮੁਕੱਦਮੇ ਆ ਜਿਨ੍ਹਾਂ ਦੀ ਕੁਝ ਗਿਣਤੀ ਵੀ ਦਿੱਤੀ ਗਈ ਆ ਕਿ ਇਹਨਾਂ ਸਾਰਿਆਂ ਦੀ ਜਾਂਚ ਆ ਜਿਹੜੀ ਉਹ CBI ਤੋਂ ਕਰਵਾਈ ਜਾਵੇ। ਤੋ ਇਹ ਜਿਹੜੀ ਮੰਗ ਕੀਤੀ ਗਈ ਸੀ, ਉਹਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ CBI ਨੂੰ ਨੋਟਿਸ ਜਾਰੀ ਕੀਤਾ
ਤੇ ਪੀੜਤ ਧਿਰਾਂ ਜਿਹੜੀਆਂ ਨੇ ਜਾਂ ਜਿਨ੍ਹਾਂ ਦੇ ਧੀਆਂ ਪੁੱਤ ਇਸ ਜ਼ੁਲਮ ਦਾ ਸ਼ਿਕਾਰ ਹੋਏ ਨੇ, ਉਹਨਾਂ ਦਾ ਪੱਖ ਅਦਾਲਤ ਵਿੱਚ ਰੱਖਣ ਵਾਲੇ ਵਕੀਲ ਸਾਹਿਬਾਨ ਦੇ ਅਨੁਸਾਰ ਵੀ ਜਿਹੜੇ 1984 ਤੋਂ 95 ਤੱਕ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ 8257 ਕੇਸ ਆ ਜਿਹੜੇ ਮਾਰੇ ਗਏ, ਉਹਨਾਂ ਦੇ ਬਾਰੇ ਜਿਹੜਾ ਕੇਂਦਰ ਸਰਕਾਰ ਨੂੰ, ਪੰਜਾਬ ਸਰਕਾਰ ਨੂੰ, CBI ਨੂੰ ਨੋਟਿਸ ਹੋਇਆ, ਉਹਨਾਂ ਨੂੰ ਪਾਰਟੀ ਬਣਾਇਆ ਗਿਆ ਵੀ ਇਹਦੇ ਵਿੱਚ ਇਨਸਾਫ ਮਿਲੇ ਜਾਂ ਨਾ ਮਿਲੇ, ਪਰ ਇੱਕ ਵਾਰੀ ਦੁਨੀਆ ਦੇ ਵਿੱਚ ਔਨ ਦੀ ਰਿਕਾਰਡ ਇਹ ਚੀਜ਼ ਆਉਣੀ ਚਾਹੀਦੀ ਆ ਕਿ ਕਿਵੇਂ ਇਸ ਮੁਲਕ ਦੇ ਸਿਸਟਮ ਨੇ ਇਹ ਤਾਂ ਕਹਿਤਾ ਵੀ ਠੀਕ ਆ, ਭਾਈ ਜਸਵੰਤ ਸਿੰਘ ਖਾਲੜਾ ਨੇ ਇਹ ਜਿਹੜੇ ਲੋਕਾਂ ਦੇ ਬਾਰੇ ਦੱਸਿਆ ਕਿ ਇਹ ਚੱਕ ਕੇ ਗਾਇਬ ਕਰ ਦਿੱਤੇ ਗਏ, ਮਾਰ ਦਿੱਤੇ ਗਏ, ਅਣਪਛਾਤੀਆਂ ਲਾਸ਼ਾਂ ਕਹਿ ਕੇ ਫੂਕ ਦਿੱਤੇ ਗਏ, ਸਾੜ ਦਿੱਤੇ ਗਏ, ਜਿਨ੍ਹਾਂ ਦੀਆਂ ਡੈੱਡ ਬੋਡੀਜ਼ ਵੀ ਘਰਦਿਆਂ ਨੂੰ ਜਿਹੜੀਆਂ ਅੰਤਮ ਰਸਮਾਂ ਹੁੰਦੀਆਂ ਹਰ ਧਰਮ ਦੀਆਂ ਆਪੋ ਆਪਣੀਆਂ ਉਹਦੇ ਅਨੁਸਾਰ ਨਹੀਂ ਦਿੱਤਾ ਕਰਨ ਨੂੰ, ਵੀ ਇਹ ਤਾਂ ਮੰਨ ਲਈ ਗੱਲ ਕਿ ਇਹ ਸਾਰਾ ਕੁਝ ਹੋਇਆ ਤੇ ਇਹਨਾਂ ਲਈ ਮੁਆਵਜ਼ਾ ਵੀ ਦੇ ਦਿੱਤਾ ਗਿਆ। ਜਿੱਦਣ ਇਹ ਮੁਆਵਜ਼ਾ ਅਨਾਉਂਸ ਹੋਇਆ ਸੀ ਸੁਪਰੀਮ ਕੋਰਟ ਵੱਲੋਂ, ਉਦੋਂ ਬਹੁਤ ਸਾਰੇ ਭੈਣ ਭਰਾਵਾਂ ਨੇ ਕਿਹਾ ਕਿ ਜੀ ਦੇਖੋ ਮੁਆਵਜ਼ਾ ਤਾਂ ਦੇਤਾ, ਪਰ ਇਹ ਨਹੀਂ ਕਿਹਾ ਕਿ ਇਹਨਾਂ ਕਤਲਾਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਹੋਣਗੀਆਂ। ਖੈਰ ਉਸ ਮੌਕੇ ਉਸ ਜੱਜ ਸਾਹਿਬਾਨ ਨੂੰ ਜਿੰਨਾ ਕੁ ਠੀਕ ਲੱਗਿਆ ਉਹ ਕਰ ਗਏ। ਹੁਣ ਗਾਂ ਇੱਕ ਸਟੈਪ ਅੱਗੇ ਆ ਗਿਆ, ਕਿਉਂਕਿ ਸੁਪਰੀਮ ਕੋਰਟ ਚੱਕ ਕੇ ਗਾਇਬ ਕਰ ਦਿੱਤੇ ਗਏ ਆ, ਪੁਲਿਸ ਨੇ ਮਾਰੇ ਆ, ਸਟੇਟ ਨੇ ਮਾਰੇ। ਹੁਣ ਸਟੇਟ ਨੂੰ ਆਪਾਂ ਸਾਰੇ ਜਾਣਦੇ ਆ ਕਿ ਸਟੇਟ ਦੇ ਵਿੱਚ ਸਾਰਾ ਕੁਝ ਹੀ ਆ ਜਾਂਦਾ। ਇੰਡੀਅਨ ਸਟੇਟ ਜਿਹਨੇ ਇਹ ਜ਼ੁਲਮ ਕੀਤਾ ਕਰਾਇਆ, ਉਹਨੂੰ ਨੰਗਾ ਕਰਨ ਦਾ ਜਿਹੜਾ ਯਤਨ ਇਹਨਾਂ ਵਕੀਲ ਸਾਹਿਬਾਨ ਵੱਲੋਂ ਜਾਂ ਇਹਨਾਂ ਲੋਕਾਂ ਵੱਲੋਂ ਹੋ ਰਿਹਾ, ਅਸੀਂ ਉਹਦੇ ਖਿਲਾਫ ਬਿਲਕੁਲ ਨਹੀਂ ਹੈ, ਇਹ ਗੱਲ ਬੜੀ ਸਪਸ਼ਟ ਹੈ। ਪਰ ਸਾਨੂੰ ਇਹ ਪਤਾ ਵੀ ਹੋਣਾ ਕੁਝ ਨਹੀਂ, ਪਰ ਚਲੋ ਇਸ ਬਹਾਨੇ ਜੇਕਰ ਗੱਲ ਨੰਗੀ ਹੁੰਦੀ ਆ, ਲੋਕਾਂ ਨੂੰ ਵੱਧ ਪਤਾ ਲੱਗਦਾ ਵੀ ਕੀ ਕੁਝ ਹੋਇਆ। ਮੈਂ ਤਾਂ ਬੜਾ ਚਾਹੁੰਦਾ ਵੀ ਜਿਹੜੇ ਇਹ 8257 ਜਿਨ੍ਹਾਂ ਦੇ ਪਰਿਵਾਰਕ ਮੈਂਬਰ, ਮਤਲਬ 8257 ਬੰਦਿਆਂ ਦੇ ਕਤਲਾਂ ਦੀ ਕਹਾਣੀ ਅਦਾਲਤ 'ਚ ਗਈ ਆ, 8000 ਤੋਂ ਉੱਪਰ। ਜੇ 8000 ਇਹਨਾਂ ਪਰਿਵਾਰਾਂ ਦੇ 10 ਰਿਸ਼ਤੇਦਾਰੀਆਂ ਇਧਰੋਂ, 10 ਉਧਰੋਂ, 20 ਰਿਸ਼ਤੇਦਾਰੀਆਂ ਇਹ ਇੱਕੋ ਦਿਨ ਅਦਾਲਤ ਵਿੱਚ ਚਲੇ ਜਾਣ ਕਦੇ, ਤੇ ਉੱਥੇ ਬਣੂ ਕੀ, ਸਾਰੀ ਦੁਨੀਆ ਦੇਖੂਗੀ ਕਿ ਆਹ ਉਹ ਲੋਕ ਨੇ ਜਿਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਬਿਲਕੁਲ ਬੇਦੋਸ਼ੀਆਂ ਨੂੰ ਸਿਰਫ ਸਿੱਖ ਹੋਣ ਦੇ ਦੋਸ਼ ਵਿੱਚ ਬੇਰਹਿਮੀ ਨਾਲ, ਬੇਕਿਰਕੀ ਨਾਲ ਕਤਲ ਕਰਨ ਤੋਂ ਬਾਅਦ ਕਹਿਤਾ ਕਿ ਜੀ ਬਹੁਤ ਖਤਰਨਾਕ ਖਾੜਕੂ ਅੱਤਵਾਦੀ ਅਸੀਂ ਤਾਂ ਮਾਰਿਆ। ਤੇ ਇਸ ਗੱਲ ਦਾ ਦੁਨੀਆ ਭਰ ਦੇ ਵਿੱਚ ਜਿਹੜਾ ਟਾਰਗੇਟ ਕਿਲਿੰਗ ਦਾ ਕੰਮ ਚੱਲ ਰਿਹਾ ਸਿੱਖਾਂ ਦਾ, ਸਿੱਖਾਂ ਨੂੰ ਜਿਵੇਂ ਸਟੇਟ ਮਾਰ ਰਹੀ ਆ, ਜਿਹੜਾ ਇਸ ਵੇਲੇ ਸਾਰੀ ਦੁਨੀਆ ਦੇ ਵਿੱਚ ਸਿੱਖਾਂ ਪ੍ਰਤੀ ਹਮਦਰਦੀ ਦੀ ਲਹਿਰ ਉੱਠੀ ਹੋਈ ਹੈ, ਜਿਹੜਾ ਸਾਰੇ ਲੋਕਾਂ ਨੂੰ, ਦੁਨੀਆ ਭਰਦਿਆਂ ਨੂੰ ਪਤਾ ਲੱਗ ਰਿਹਾ ਕਿ ਸਿੱਖਾਂ ਦੇ ਉੱਤੇ ਬਹੁਤ ਜ਼ੁਲਮ ਹੋ ਰਿਹਾ ਤੇ ਸਿੱਖ ਵਾਕਿਆ ਹੀ ਆਪਦੇ ਖਾਲਿਸਤਾਨ ਦੀ ਲੜਾਈ ਬਿਲਕੁਲ ਸਹੀ ਲੜ ਰਹੇ ਨੇ, ਉਹਨੂੰ ਬਲ ਮਿਲੂਗਾ। ਸੋ ਜਿਹੜੀ ਵੀ ਗੱਲ ਦੇ ਨਾਲ ਸਾਡੀ ਲੜਾਈ, ਸਾਡੀ ਜਿਹੜੀ ਖਾਲਿਸਤਾਨ ਦਾ ਨਿਸ਼ਾਨਾ, ਉਹਨੂੰ ਮਜ਼ਬੂਤੀ ਮਿਲਦੀ ਹੋਵੇ, ਉਹ ਕਦਮ ਠੀਕ ਹੁੰਦਾ। ਸੋ ਅਸੀਂ ਬੇਸ਼ੱਕ ਇਹ ਗੱਲ ਜਾਣਦੇ ਆ ਕਿ ਸਿਸਟਮ ਨੇ ਇਹਦੇ ਵਿੱਚ ਐਵੇਂ ਟਾਈਮ ਖਰਾਬ ਕਰਨਾ। 1984 ਵਿੱਚ ਜਿਨ੍ਹਾਂ ਲੋਕਾਂ ਨੇ ਸਾਡੀ ਕੌਮ ਦਾ ਕਤਲੇਆਮ ਕੀਤਾ, ਅਜੇ ਤੱਕ ਤਾਂ ਉਹਨਾਂ ਦਾ ਕੁਝ ਨਹੀਂ ਬਣਿਆ। ਤੇ ਆਹ ਜਿਹੜੇ ਪੁਲਿਸੀਏ ਨੇ, ਇਹ ਸਾਰੇ ਦੇ ਸਾਰੇ ਪੰਜਾਬ ਦੇ ਨੇ, ਬਹੁਤੇ ਜ਼ਿਆਦਾ। ਜਦੋਂ ਬਿਆੰਤੇ ਬੁੱਚੜ ਤੋਂ ਬਾਅਦ ਵਿੱਚ ਸਿੱਖਾਂ ਨੂੰ ਯਕੀਨ ਦਿਵਾਇਆ ਬਾਦਲ ਦਲ ਵਾਲਿਆਂ ਨੇ, ਤੇ ਇਹਨਾਂ ਨੇ ਦਾਣਾ ਮੰਡੀ ਜਗਰਾਉਂ ਦੇ ਵਿੱਚ ਤੇ ਹੋਰਨਾਂ ਥਾਵਾਂ ਤੇ ਫੁਕਰੀਆਂ ਮਾਰੀਆਂ ਸੀ ਵੀ ਅਸੀਂ ਜੇਕਰ ਸੱਤਾ 'ਚ ਆ ਗਏ ਤਾਂ ਆਥਣ ਨੂੰ ਜਿਹੜੇ ਬੇਦੋਸ਼ੇ ਤੁਹਾਡੇ ਸਿੱਖ ਨੌਜਵਾਨ ਫੜ ਕੇ ਅੰਦਰ ਦਿੱਤੇ ਆ ਝੂਠੇ ਕੇਸਾਂ ਦੇ ਵਿੱਚ, ਉਹਨਾਂ ਨੂੰ ਅਸੀਂ ਬਾਹਰ ਕੱਢਾਂਗੇ ਤੇ ਜ਼ਾਲਮ ਤੇ ਬੁੱਚੜ ਪੁਲਸੀਆਂ ਦੇ ਖਿਲਾਫ ਕਾਰਵਾਈ ਹੋਊਗੀ। ਬੜਾ ਕੁਝ ਇਹਨਾਂ ਨੇ ਕਿਹਾ, ਅਖੀਰ ਮੁੱਕਰ ਗਏ। ਉਹਦੇ ਬਾਰੇ ਹੁਣ ਚਰਚਾ ਚੱਲਦੀ ਹੈ। ਜਦੋਂ ਭਾਈ
ਗੁਰਦੇਵ ਸਿੰਘ ਕੌਂਕੇ ਵਾਲਾ ਕਤਲकांड ਪਿਛਲੇ ਦਿਨਾਂ 'ਚ ਖੁੱਲਿਆ। ਜਦੋਂ ਕੋਈ ਗੱਲ ਖੁੱਲਦੀ ਆ ਤਾਂ ਉਹਦੇ ਨਾਲ ਲੋਕਾਂ ਨੂੰ ਬੋਲਣ ਦਾ, ਕਿਉਂਕਿ ਯੂਟਿਊਬਰ ਸੋਸ਼ਲ ਮੀਡੀਆ ਦਾ ਜ਼ਮਾਨਾ ਹੁਣ ਅੱਗੇ ਵਾਲਾ ਮਾਹੌਲ ਨਹੀਂ ਹੈ। ਚਲੋ ਇਸ ਬਹਾਨੇ ਬਹੁਤ ਕੁਝ ਸਾਹਮਣੇ ਆਇਆ ਤੇ ਆਉਣਾ ਚਾਹੀਦਾ। ਬਹੁਤ ਸਾਰੇ ਲੋਕਾਂ ਨੇ ਦੱਸਿਆ ਵੀ ਬਾਅਦ ਵਿੱਚ ਜਦੋਂ ਦਾਣਾ ਮੰਡੀ ਜਗਰਾਉਂ 'ਚ ਇਹ ਫੜ ਮਾਰੀ ਆ ਬਾਦਲ ਦਲ ਵਾਲਿਆਂ ਨੇ, ਪੀਏਪੀ ਜਲੰਧਰ ਦੇ ਵਿੱਚ ਇੱਕ ਅਖਬਾਰ ਦਾ ਪੱਤਰਕਾਰ ਤੇ ਬਹੁਤ ਸਾਰੇ ਪੁਲਿਸ ਅਫਸਰ ਜਿਨ੍ਹਾਂ ਨੇ ਉਸ ਸਾਰੇ ਜ਼ੁਲਮ ਦੇ ਵਿੱਚ ਚੌਧਰੀ ਬਣ ਕੇ, ਕੜਮ ਚੌਧਰੀ ਬਣ ਕੇ ਮੂਹਰੇ ਹੋ ਕੇ ਲੋਕਾਂ ਨੂੰ, ਸਿੱਖਾਂ ਨੂੰ ਕਤਲ ਕੀਤਾ ਸੀ, ਉਹਨਾਂ ਨਾਲ ਬਾਦਲ ਸਾਹਿਬ ਦੀ ਕਹਿੰਦੇ ਮੁਲਾਕਾਤ ਕਰਾਈ ਗਈ ਤੇ ਆਖਿਆ ਗਿਆ ਵੀ ਤੁਸੀਂ ਇਹ ਜਿਹੜਾ ਕੰਮ ਕਰਨ ਲੱਗੇ ਹੋ ਇਹ ਬਹੁਤ ਗਲਤ ਹੈ। ਬਾਦਲ ਸਾਹਿਬ ਨੇ ਸੁਣ ਕੇ ਕਹਿੰਦੇ ਕਹਿਤਾ ਵੀ ਹੁਣ ਅਸੀਂ ਕਹਿ ਤਾਂ ਬੈਠੇ ਆ, ਮੈਂ ਚਲੋ ਨਹੀਂ ਕਹੂੰਗਾ, ਹੋਰਾਂ ਨੂੰ ਰੋਕਣ ਦੀ ਲੋੜ ਕੋਈ ਨਹੀਂ, ਪਰ ਜਦੋਂ ਵੀ ਸਾਡੇ ਕੋਲ ਸੱਤਾ ਆਈ ਮੁੱਖ ਮੰਤਰੀ ਤਾਂ ਮੈਂ ਹੀ ਹੋਣਾ ਤੇ ਮੇਰੇ ਵੱਲੋਂ ਬੇਫਿਕਰ ਰਹੋ। ਤੇ ਉਹਦਾ ਨਤੀਜਾ ਇਹ ਨਿਕਲਿਆ ਕਿ ਬਾਅਦ ਵਿੱਚ ਸਿੱਖ ਤਾਂ ਇਹ ਸਮਝਦੇ ਰਹੇ ਵੀ ਹੁਣ ਵੀ ਐਲਾਨ ਹੋਇਆ, ਹੁਣ ਵੀ ਐਲਾਨ ਹੋਇਆ, ਪਰ ਬਾਦਲ ਸਰਕਾਰ ਨੇ ਜਿੱਥੇ ਇਸ ਮਸਲੇ ਤੇ ਦੜ ਵੱਟ ਲਈ, ਉੱਥੇ ਜਿਹੜੇ ਵੀ ਸਿੱਖ ਜਾਂ ਆਗੂ ਇਸ ਮਸਲੇ ਨੂੰ ਲੈ ਕੇ ਕਦੇ ਮਿਲਣ ਦੀ ਗੱਲ ਕਰਦੇ ਸੀ ਜਾਂ ਇਹ ਮਿਲਣ ਤੇ ਚਰਚਾ ਕਰਦੇ ਸੀ, ਬਾਦਲ ਸਾਹਿਬ ਨੇ ਉਹਨਾਂ ਸਾਰਿਆਂ ਨੂੰ ਵੀ ਸਪਸ਼ਟ ਤੌਰ ਤੇ ਕਹਿਤਾ ਵੀ ਹੋਰ ਜਿਹੜੀ ਗੱਲ ਮਰਜ਼ੀ ਮੇਰੇ ਨਾਲ ਕਰ ਲਓ, ਇਸ ਮਸਲੇ ਤੇ ਮੇਰੇ ਨਾਲ ਕਿਸੇ ਨੇ ਕੋਈ ਗੱਲ ਨਹੀਂ ਕਰਨੀ। ਹੌਲੀ ਹੌਲੀ ਇਸ ਮਸਲੇ ਦੇ ਵਿੱਚ ਇੱਕ ਬਹੁਤ ਅਹਿਮ ਮੋੜ ਆਇਆ ਜਦੋਂ ਦਰਸ਼ਨ ਸਿੰਘ ਹਠੂਰ ਨਾਮੀ ਸਾਬਕਾ ਪੁਲਿਸ ਮੁਲਾਜ਼ਮ ਨੇ ਭਾਈ ਸੁਖਵਿੰਦਰ ਸਿੰਘ ਸੁੱਖੀ ਤੇ ਭਾਈ ਰਣਜੀਤ ਸਿੰਘ ਕੁੱਕੀ, ਜਿਹੜੇ ਉਦੋਂ ਅਮਰੀਕਾ ਦੀ ਜੇਲ੍ਹ ਵਿੱਚ ਸੀ, ਉਹਨਾਂ ਲਈ ਇੱਕ ਸੈਮੀਨਾਰ ਸੀ ਲੁਧਿਆਣੇ, ਉਸ ਸਮਾਗਮ ਦੇ ਵਿੱਚ ਆ ਕੇ ਜਜ਼ਬਾਤੀ ਹੋ ਕੇ ਉਹਨੇ ਹਠੂਰ ਵਾਲੇ ਦਰਸ਼ਨ ਸਿੰਘ ਨੇ ਸਾਰੀ ਗੱਲ ਨੰਗੀ ਕਰਦੀ ਕਿ ਮੇਰੇ ਸਾਹਮਣੇ ਭਾਈ ਕੌਂਕੇ ਦਾ ਕਤਲ ਇਸ ਤਰੀਕੇ ਨਾਲ ਹੋਇਆ। ਉਸ ਗੱਲ ਤੋਂ ਬਾਅਦ ਵਿੱਚ ਬਾਦਲ ਸਾਹਿਬ ਕਸੂਤੇ ਫਸ ਗਏ। ਉਹਨਾਂ ਨੇ ਇਨਕੁਆਇਰੀ ਵੀ ਮਾਰਕ ਕਰਤੀ ਤੇ ਨਾਲੇ ਇਸ ਗੱਲ ਦੇ ਵਿੱਚ ਵੀ ਐਵੇਂ ਇਹਨਾਂ ਨੂੰ ਕਮਿਸ਼ਨ ਕਮੇਟੀਆਂ ਜਿਹਾ ਬਣਾ ਕੇ ਡੰਗ ਸਾਰੀ ਚੱਲਾਂਗੇ, ਕਿਉਂਕਿ ਇਹਦਾ ਤਜਰਬਾ ਬੜਾ ਹੁੰਦਾ ਸਾਰੇ ਸਿਆਸਤਦਾਨਾਂ ਨੂੰ। ਜਿਵੇਂ 1986 ਦੇ ਵਿੱਚ ਸਾਡੇ 4 ਭਰਾ ਫੈਡਰੇਸ਼ਨ ਵਾਲੇ ਨਕੋਦਰ ਗੋਲੀकांड ਦੇ ਵਿੱਚ ਕਤਲ ਕੀਤੇ ਤੇ ਉੱਥੇ ਕਮੇਟੀਆਂ ਕਮਿਸ਼ਨ ਬਣੂ ਕੇ ਬਾਦਲ ਮਰਨੀ ਮਰ ਗਿਆ, ਪਰ ਉਸ ਗੱਲ ਦਾ ਕੱਖ ਨਹੀਂ ਹੋਣ ਦਿੱਤਾ। ਇਵੇਂ ਹੀ ਨਿਰੰਕਾਰੀ ਕਤਲकांड ਜਿਹੜਾ ਨਰਕਧਾਰੀਆਂ ਨੇ ਸਾਡੇ 13 ਸਿੰਘ ਸ਼ਹੀਦ ਕੀਤੇ, ਉਹਦਾ ਇਨਸਾਫ ਨਹੀਂ ਹੋਣ ਦਿੱਤਾ। ਇਵੇਂ ਹੀ ਆ ਜਿਹੜਾ ਬਰਗਾੜੀ ਬਾਈਬਲ ਕਾਂਡ ਆ, ਇਹਦਾ ਇਨਸਾਫ ਨਹੀਂ ਹੋਣ ਦਿੱਤਾ। ਤੋਂ ਬੇਅੰਤ ਮਸਲੇ ਨੇ ਜਿਹਦਾ ਆਪਾਂ ਕਹਿ ਸਕਦੇ ਹਾਂ ਕਿ ਬਾਦਲ ਸਾਹਿਬ ਨੇ ਬੜੀ ਸਕੀਮ ਨਾਲ ਸਿੱਖਾਂ ਨੂੰ ਗੁੰਮਰਾਹ ਕੀਤਾ। ਤੋਂ ਇਹ ਭਾਈ ਕੌਂਕੇ ਵਾਲੇ ਮਾਮਲੇ 'ਚ ਵੀ ਉਵੇਂ ਕੀਤਾ। ਹੁਣ ਤਾਂ ਲੋਕ ਹੋਰ ਨਵੇਂ ਮਸਲੇ ਲੱਭ ਗਏ ਤੇ ਆਹ ਮਹੀਨਾ ਕੁ ਪਹਿਲਾਂ ਤਾਂ ਐਂ ਲੱਗਦਾ ਸੀ ਵੀ ਸਾਰੀ ਕੌਮ ਜਿਹੜੀ ਆ ਉਹ ਇਸ ਇੰਨੇ ਗੰਭੀਰ ਮੁੱਦੇ ਤੇ ਉੱਠ ਖੜੀ ਹੈ। ਹੁਣ ਆ ਜਿਹੜਾ ਅੱਜ ਐਡਾ ਵੱਡਾ ਮਾਮਲਾ ਅਦਾਲਤ ਵਿੱਚ ਗਿਆ, ਧੰਨ ਆਏ ਵਕੀਲ ਸਾਹਿਬਾਨ, ਧੰਨ ਆਏ ਪਰਿਵਾਰ ਜਿਹੜੇ ਅਜੇ ਵੀ ਲੜਾਈ ਲੜ ਰਹੇ ਨੇ ਆਪੋ ਆਪਣਾ ਢੰਗ ਤਰੀਕਾ ਲੜਨ ਦਾ। ਇਹ ਜਿਹੜੇ ਵਕੀਲ ਸਾਹਿਬਾਨ ਨੇ, ਐਡਵੋਕੇਟ ਸਤਨਾਮ ਸਿੰਘ ਬੈਂਸ, ਜਗਜੀਤ ਸਿੰਘ ਬਾਜਵਾ, ਐਡਵੋਕੇਟ ਬਲਜਿੰਦਰ ਸਿੰਘ ਬਾਜਵਾ ਤੇ ਜਿਨ੍ਹਾਂ ਨੇ ਪਟੀਸ਼ਨ ਪਾਈ ਆ ਗੁਰਮੇਜ ਸਿੰਘ ਲੱਖਣ ਖੁਰਦ, ਹਰਪ੍ਰੀਤ ਕੌਰ, ਕੁਲਵਿੰਦਰ ਕੌਰ, ਇਹਨਾਂ ਸਾਰਿਆਂ ਨੇ ਅਕਾਲ ਤਖਤ ਸਾਹਿਬ ਤੇ ਅਰਦਾਸ ਬੇਨਤੀ ਕਰਕੇ ਜਦੋਂ ਇਹ ਅਦਾਲਤੀ ਲੜਾਈ ਸ਼ੁਰੂ ਕੀਤੀ ਆ, ਇਹ ਕਿਸੇ ਤਣ ਪੱਤਣ ਲੱਗੇ ਚਾਹੇ ਨਾ, ਪਰ ਇਹ ਵਿਪਤਾ ਬੜੀ ਪਾਊਗੀ। ਮੈਂ ਇਹ ਗੱਲ ਤੁਹਾਨੂੰ ਸਾਫ਼ ਦੱਸ ਦਿੰਦਾ ਬਈ ਜਿਹੜੇ ਪੁਲਿਸੀਆਂ ਦੇ ਉੱਤੇ ਕਾਰਵਾਈ ਕਰਾਉਣ ਦੇ ਲਈ ਆਪਾਂ ਬਾਦਲ ਸਰਕਾਰ ਤੇ ਆਸ ਰੱਖੀ ਸੀ, ਜਦੋਂ ਸਰਕਾਰ ਮੁੱਕਰ ਗਈ, ਇਹਨਾਂ ਨੇ ਜਦੋਂ ਥੁੱਕ ਕੇ ਚੱਟ ਲਿਆ ਤਾਂ ਲੋਕਾਂ ਨੇ ਆਪਦੇ ਸਿਰ ਦੇ ਉੱਤੇ ਬਹੁਤ ਸਾਰੇ ਪੁਲਿਸੀਆਂ ਦੇ ਉੱਤੇ ਕਾਰਵਾਈ ਕਰਾਈ, ਜਿਹੜੀ ਆਪਾਂ ਪੰਜਾਬ ਦਾ ਬੁੱਚੜ ਕਿਤਾਬ ਵਿੱਚ, KPS ਗਿੱਲ ਵਾਲੀ ਕਿਤਾਬ ਦੇ ਵਿੱਚ ਲੰਬਾ ਚੌੜਾ ਸਾਰਿਆਂ ਦੀ ਲਿਸਟ ਛਾਪੀ ਆ, ਜਿੰਨੇ ਪੁਲਿਸੀਆਂ ਨੂੰ ਸਜ਼ਾਵਾਂ ਹੋਈਆਂ ਨੇ ਉਹ ਲੋਕਾਂ ਨੇ ਕਰਵਾਈਆਂ ਨੇ। ਪਰ ਇੱਕ ਗੱਲ ਤੁਹਾਨੂੰ ਸ਼ਾਇਦ ਨਾ ਪਤਾ ਹੋਵੇ ਕਿ ਇਹਨਾਂ ਪੁਲਿਸੀਆਂ ਦਾ ਸਾਰੀ ਲੜਾਈ ਦਾ ਖਰਚਾ, ਵਕੀਲ ਸਾਹਿਬਾਨ ਦਾ ਖਰਚਾ
ਬਾਦਲ ਸਾਹਿਬ ਵੇਲੇ ਬਾਦਲ ਸਰਕਾਰ ਨੇ ਤੇ ਬਾਅਦ ਵਾਲੀਆਂ ਸਰਕਾਰਾਂ ਨੇ ਵੀ ਦਿੱਤਾ। ਬਾਅਦ ਵਾਲੀਆਂ ਸਰਕਾਰਾਂ ਚਲੋ ਜਿਨ੍ਹਾਂ ਕੁੱਤਿਆਂ ਦੀਆਂ ਸੀਗੀਆਂ, ਕਾਂਗਰਸੀਆਂ ਦੀਆਂ ਜਾਂ ਹੋਰ, ਉਹਨਾਂ ਨੇ ਤਾਂ ਜ਼ੁਲਮ ਕੀਤਾ ਹੀ ਸੀ, ਪਰ ਬਾਦਲ ਸਰਕਾਰ ਨੇ ਉਹਨਾਂ ਪੁਲਿਸੀਆਂ ਦਾ ਸਾਥ ਸਹਿਯੋਗ ਦਿੱਤਾ, ਉਹਨਾਂ ਨੂੰ ਤਨਖਾਹਾਂ, ਪੈਨਸ਼ਨਾਂ ਤੇ ਹੋਰ ਸਾਰਾ ਕੁਝ ਦੇ ਕੇ ਘਰਾਂ ਨੂੰ ਤੋਰਿਆ। ਤੇ ਜੇ ਸਜ਼ਾ ਹੋ ਹੀ ਗਈ ਕਿਸੇ ਨੂੰ ਤਾਂ ਉਹਨਾਂ ਦੀ ਸਜ਼ਾ ਛੇਤੀ ਤੋਂ ਛੇਤੀ ਮਾਫ ਕਰਵਾਉਣ ਦੇ ਵਿੱਚ ਵੀ ਕੁੱਤਾ ਖਪਾ ਵਿੱਚ ਦੀ ਲੰਘਾ ਲਓ, ਵੀ ਆਪਾਂ ਹੁਣ ਕੁਛ ਨਾ ਦੇਣਾ ਇਹਨਾਂ ਨੂੰ। ਤਾਂ ਉਹਨਾਂ ਪੁਲਿਸੀਆਂ ਨੂੰ ਵੀ ਇਸ ਗੱਲ ਦਾ ਸੀਗਾ ਵੀ ਚਾਹੇ ਜੋ ਮਰਜ਼ੀ, ਪਹਿਲੀ ਗੱਲ ਤਾਂ ਸਾਡਾ ਕੇਸ ਹੀ ਨਹੀਂ ਚੱਲਣਾ, ਜੇ ਚੱਲ ਵੀ ਪਿਆ ਸਜ਼ਾ ਨਹੀਂ ਹੋਣੀ, ਜੇ ਸਜ਼ਾ ਹੋ ਵੀ ਗਈ ਅਦਾਲਤ ਚੋਂ ਸਾਨੂੰ ਬਾਦਲ ਸਾਹਿਬ ਆਪੇ ਹੀ ਸਾਂਭਣਗੇ। ਇਹ ਕੰਮ ਚੱਲਿਆ। ਹੁਣ ਵੀ ਆ ਜਿਹੜਾ ਮਾਮਲਾ ਅਦਾਲਤ ਵਿੱਚ ਗਿਆ, ਇਹਦੇ ਵਿੱਚ ਪੁਲਿਸੀਏ ਜ਼ਰੂਰ ਸੋਚਦੇ ਹੋਣਗੇ, ਪਰ ਵਿਪਤਾ ਜ਼ਰੂਰ ਪੈਂਦੀ ਹੈ ਜਦੋਂ ਬਦਨਾਮੀ ਹੁੰਦੀ ਹੈ। ਇਹਦੇ ਵਿੱਚ ਇੱਕ ਮੋਟੀ ਜੀ ਗੱਲ ਜਿਹੜੀ ਆ ਉਹ ਇਹ ਆ ਕਿ ਬਹੁਤਿਆਂ ਪੁਲਿਸੀਆਂ ਦੇ ਰਿਸ਼ਤੇਦਾਰ, ਘਰ ਵਾਲੀਆਂ, ਜਨਾਨੀਆਂ, ਬੱਚੇ ਬੁੱਚੇ, ਹੋਰ ਲੱਲੜ ਪੱਲੜ ਬਾਹਰਲੇ ਮੁਲਕਾਂ 'ਚ ਗਏ ਹੋਏ ਨੇ, ਤੇ ਉਹਨਾਂ ਸਾਰਿਆਂ ਦੇ ਉਦੋਂ ਹੋਸ਼ ਉੱਡ ਜਾਂਦੇ ਆ ਵੀ ਕਿਉਂਕਿ ਦੁਨੀਆ ਭਰ ਦੇ ਵਿੱਚ ਬਦਨਾਮੀ ਹੋਊਗੀ ਕਿ ਮਨੁੱਖੀ ਹੱਕਾਂ ਦਾ ਘਾਣ ਕਰਨ ਵਾਲਿਆਂ ਦਾ ਮੁੰਡਾ ਇਹ ਜਾਂ ਉਹਦੀ ਘਰ ਵਾਲੀ ਆ ਜਾਂ ਉਹਦੀ ਧੀ ਆ, ਭੈਣ। ਸੋ ਮੈਂ ਤਾਂ ਪਹਿਲੇ ਦਿਨ ਤੋਂ ਹੀ ਪਿੱਟਦਾ, ਪਰ ਬਾਦਲ ਸਰਕਾਰ, ਬਾਦਲ ਪਰਿਵਾਰ, ਬਾਦਲ ਦਲ ਸਾਡੀਆਂ ਸੰਸਥਾਵਾਂ ਤੇ ਕਾਬਜ਼ ਆ ਤੇ ਬਣਦਾ ਕੁਛ ਨਹੀਂ। ਜਿਵੇਂ ਮੈਂ ਕਹਿੰਦਾ ਰਿਹਾ ਕਿ ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ ਨੇ ਉਹਨਾਂ ਸਾਰਿਆਂ ਦੇ ਪੂਰੇ ਐਡਰੈਸ ਫੋਟੋਆਂ ਸਮੇਤ ਪੰਜਾਬ ਦੇ ਸਾਰੇ ਗੁਰਦੁਆਰਿਆਂ ਦੇ ਬਾਹਰ ਲਾਉਣੀਆਂ ਚਾਹੀਦੀਆਂ ਨੇ ਕਿ ਭਾਈ ਇਹਨਾਂ ਨੇ ਆਹ ਕਰਤੂਤ ਕੀਤੀ ਸੀ। ਜੇ ਇੱਥੇ ਫੇਰ ਦੇਖੋ, ਤੁਸੀਂ ਦੇਖੋ ਇਹਨਾਂ ਨੂੰ, ਥੋੜਾ ਜਿਹਾ ਸਾਵਧਾਨ ਰਹੋ, ਕਿਉਂਕਿ ਗੁਰਦੁਆਰਾ ਸਾਹਿਬ ਆਉਣ ਤੋਂ ਆਪਾਂ ਕਿਸੇ ਨੂੰ ਰੋਕ ਤਾਂ ਸਕਦੇ ਨਹੀਂ, ਪਰ ਇੰਨਾ ਕੁ ਤਾਂ ਕਰ ਸਕਦੇ ਆ ਨਾ ਵੀ ਉਹਨਾਂ ਦੀ ਫੋਟੋ ਲੱਗੀ ਹੋਵੇ, ਉਹਨਾਂ ਦੇ ਓੜਵੇਂ ਕੋੜਵੇਂ ਨੂੰ, ਪਿੰਡ ਨੂੰ, ਪਰਿਵਾਰ ਨੂੰ ਕੁਛ ਤਾਂ ਸੰਤਾਪ ਮਿਲੇ। ਸਾਡੇ ਤਾਂ ਬਿਲਕੁਲ ਲਹੂ ਜਿਹੜਾ ਉਹ ਐ ਹੋਇਆ ਪਿਆ ਹੁੰਦਾ ਵੀ ਇਹ ਕੀ ਹੋ ਗਿਆ, ਤੇ ਇਹ ਉੱਥੇ ਫੇਰ ਉਸੇ ਗੁਰਦੁਆਰੇ ਤੁਰੇ ਫਿਰਦੇ ਹੁੰਦੇ ਆ। ਪਤਾ ਆਪਾਂ ਨੂੰ ਵੀ ਕਿਹਨੇ ਕਿਹਨੇ ਬੇਅਦਬੀ ਕੀਤੀ, ਜੇ ਇਹਦੀਆਂ ਫੋਟੋਆਂ ਲਾਈਆਂ ਜਾਣ ਤਾਂ ਕੀ ਮਾੜਾ, ਪਰ ਨਹੀਂ ਲਾਉਂਦੇ। ਇਵੇਂ ਹੀ ਆ ਜਿਹੜੇ 8257 ਸਿੰਘ ਨੇ, ਇਹਨਾਂ ਕੇਸਾਂ ਦੇ ਵਿੱਚ ਜਿਨ੍ਹਾਂ ਦੇ ਬਾਰੇ ਪੁਲਿਸੀਆਂ ਬਾਰੇ ਦੱਸਿਆ ਜਾ ਰਿਹਾ ਕਿ ਇਹਨਾਂ ਨੇ ਸਾਡੇ ਮੁੰਡੇ ਮਾਰੇ ਆ, ਇਹਨਾਂ ਦੀਆਂ ਫੋਟੋਆਂ ਲਾਉਣੀਆਂ ਚਾਹੀਦੀਆਂ, ਇਹਨਾਂ ਦੇ ਨਾਂ ਲਿਖ ਕੇ ਲਾਉਣੇ ਚਾਹੀਦੇ ਆ ਗੁਰਦੁਆਰਿਆਂ ਦੇ ਵਿੱਚ। ਹੋਰ ਨਹੀਂ ਤਾਂ ਜਿਹੜੀ ਲਿਸਟ 500-700 ਬੰਦੇ ਦੀ ਮੈਂ KPS ਗਿੱਲ ਪੰਜਾਬ ਦਾ ਬੁੱਚੜ ਕਿਤਾਬ 'ਚ ਛਾਪੀ ਆ, ਉਹਨਾਂ ਬੁੱਚੜਾਂ ਦੀ ਛਾਪ ਦੋ, ਹਰੇਕ ਗੁਰਦੁਆਰੇ ਦੇ ਬਾਹਰ ਲੱਗੀ ਹੋਵੇ। ਘੱਟੋ ਘੱਟ ਇਹਨਾਂ ਦੇ ਪਰਿਵਾਰਾਂ ਨੂੰ, ਇਹਨਾਂ ਲੋਕਾਂ ਨੂੰ ਕੋਈ ਸ਼ਰਮ ਹਿਆ ਆਵੇ ਕਿ ਸਾਡੇ ਟੱਬਰਾਂ ਨੇ ਕੀਤਾ ਕੀ ਆ, ਸਾਡੀ ਕੌਮ ਦਾ ਘਾਣ ਕੀਤਾ। ਇਹ ਕਹਿੰਦੇ ਆ ਵੀ ਜੀ ਅਸੀਂ ਹੁਕਮ ਬਜਾਇਆ। ਮੈਂ ਬੇਨਤੀ ਕਰਦਾ ਹਾਂ, ਮੇਰਾ ਇਹ ਨੁਕਤਾ ਧਿਆਨ ਨਾਲ ਸੁਣਿਓ। ਭਾਈ ਦਲਜੀਤ ਸਿੰਘ ਬਿੱਟੂ ਖਾੜਕੂ ਲਹਿਰ ਦੇ ਵਿੱਚੋਂ ਬਚੇ ਹੋਏ ਚੌਧਰੀ ਆਗੂਆਂ ਚੋਂ, ਮੁਖੀ ਆਗੂਆਂ ਚੋਂ ਸਾਡੇ ਵਿਚਕਾਰ ਹੈ। ਉਹਨਾਂ ਨੇ ਖਾੜਕੂ ਲਹਿਰ ਬਾਰੇ 2 ਕਿਤਾਬਾਂ ਜਿਹੜੀਆਂ ਖਾੜਕੂ ਸੰਘਰਸ਼ ਦੀ ਸਾਖੀ, ਪਹਿਲਾ ਭਾਗ, ਦੂਜਾ ਭਾਗ ਆ ਗਈਆਂ, ਹੋਰ ਵੀ ਆਉਣਗੀਆਂ। ਉਹਦੇ ਵਿੱਚ ਬੜੇ ਸਪਸ਼ਟ ਸ਼ਬਦਾਂ 'ਚ ਲਿਖਿਆ ਕਿ ਬਹੁਤ ਵੱਡੀ ਗਿਣਤੀ ਵਿੱਚ ਇਹੋ ਜਿਹੇ ਪੁਲਿਸ ਅਫਸਰ ਤੇ ਪੁਲਿਸ ਮੁਲਾਜ਼ਮ ਹੋਏ ਆ ਜਿਨ੍ਹਾਂ ਨੂੰ ਬਹੁਤ ਤੰਗ ਪਰੇਸ਼ਾਨ ਕੀਤਾ ਸਿਸਟਮ ਨੇ, ਕਿਉਂਕਿ ਉਹਨਾਂ ਨੇ ਖਾੜਕੂ ਲਹਿਰ ਦੌਰਾਨ ਕਾਨੂੰਨ ਤੋਂ ਬਾਹਰ ਜਾ ਕੇ ਸਿੱਖਾਂ ਦਾ ਕਤਲੇਆਮ, ਨਸਲਕੁਸ਼ੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਹਨਾਂ ਕਿਤਾਬਾਂ ਦੇ ਵਿੱਚੋਂ ਪੂਰੇ ਵੇਰਵੇ ਕੁਝ ਅਫਸਰਾਂ ਬਾਰੇ, ਕੁਝ ਆਮ ਮੁਲਾਜ਼ਮਾਂ ਬਾਰੇ ਤੁਹਾਨੂੰ ਮਿਲ ਜਾਣਗੇ। ਜੇ ਉਹ ਮੁਲਾਜ਼ਮ ਅੜ ਸਕਦੇ ਆ ਜਿਨ੍ਹਾਂ ਨੇ ਇਹ ਜ਼ੁਲਮ ਨਹੀਂ ਕੀਤਾ, ਤਾਂ ਜਿਨ੍ਹਾਂ ਨੂੰ ਅੱਜ ਸਜ਼ਾਵਾਂ ਕਰਵਾਈਆਂ ਜਾ ਰਹੀਆਂ, ਜਿਨ੍ਹਾਂ ਨੇ ਸਾਡੇ ਲੋਕ ਚੱਕ ਕੇ ਮਾਰੇ, ਉਹ ਵੀ ਸਾਰਾ ਵੇਰਵਾ ਭਾਈ ਦਲਜੀਤ ਸਿੰਘ ਬਿੱਟੂ ਨੇ ਦਿੱਤਾ ਵੀ ਕਿਵੇਂ ਸਾਨੂੰ ਪਤਾ ਲੱਗਿਆ ਕਿ ਫਿਰ ਬਾਅਦ ਵਿੱਚ ਲੋਕਾਂ ਦਾ ਘਾਣ ਕਰਾਉਣ ਲਈ ਪੁਲਿਸੀਆਂ ਨੂੰ ਕਿਵੇਂ ਤਿਆਰ ਕੀਤਾ ਗਿਆ। ਇੱਕ ਖਾੜਕੂ ਲਹਿਰ ਦੇ ਸਾਰੇ ਦਸਤਾਵੇਜ਼ ਇਕੱਠੇ ਕਰਕੇ ਸਰਦਾਰ ਨਾਰਾਇਣ ਸਿੰਘ ਚੌੜਾ ਤੇ ਸਰਦਾਰ ਕਰਮਜੀਤ ਸਿੰਘ ਪੰਜਾਬੀ ਟ੍ਰਿਬਿਊਨ ਵਾਲਿਆਂ ਨੇ ਕਿਤਾਬ ਛਾਪੀ ਸੀ, ਪੰਥਕ ਦਸਤਾਵੇਜ਼। ਉਹਦੇ ਵਿੱਚ ਉਸ ਦੌਰ ਦੇ ਬਹੁਤ ਅਹਿਮ ਡਾਕੂਮੈਂਟ ਸਾਰੇ ਇਕੱਠੇ ਕਰਕੇ ਛਾਪੇ ਹੋਏ ਨੇ। ਸਾਡੇ ਬਹੁਤੇ ਭੈਣ ਭਰਾਵਾਂ ਨੂੰ ਆਹ ਗੱਲ ਦਾ ਪਤਾ ਨਹੀਂ ਹੋਣਾ, ਉਹਦੇ ਵਿੱਚ 2 ਚਿੱਠੀਆਂ ਛਪੀਆਂ ਹੋਈਆਂ ਨੇ। ਚਿੱਠੀਆਂ ਜਾਂ ਦਸਤਾਵੇਜ਼ ਉਹ ਕੀ ਨੇ, ਉਹਦੇ ਵਿੱਚ ਜਿਹੜੀਆਂ ਉਸ ਮੌਕੇ 4 ਜੁਝਾਰੂ ਜਥੇਬੰਦੀਆਂ ਸੀ, ਉਹਨਾਂ ਵੱਲੋਂ, ਉਹਨਾਂ ਦੇ ਆਗੂਆਂ ਵੱਲੋਂ ਭਾਈ ਗੁਰਜੰਟ ਸਿੰਘ, ਬੁੱਧ ਸਿੰਘ ਵਾਲਾ, ਚੀਫ ਜਨਰਲ ਖਾਲਿਸਤਾਨ ਲਿਬਰੇਸ਼ਨ ਫੋਰਸ,
ਭਾਈ ਪਰਮਜੀਤ ਸਿੰਘ ਪੰਜਵੜ ਚੀਫ ਜਨਰਲ ਖਾਲਿਸਤਾਨ ਕਮਾਂਡੋ ਫੋਰਸ, ਭਾਈ ਦਲਜੀਤ ਸਿੰਘ ਖਾਲਸਾ ਪ੍ਰਧਾਨ ਸਿੱਖ ਸਟੂਡੈਂਟਸ ਫੈਡਰੇਸ਼ਨ, ਭਾਈ ਰਿਸ਼ਪਾਲ ਸਿੰਘ ਛੰਦੜਾ ਚੀਫ ਜਨਰਲ ਭਿੰਡਰਾਂਵਾਲਾ ਟਾਈਗਰਸ ਫੋਰਸ ਆਫ ਖਾਲਿਸਤਾਨ, ਇਹਨਾਂ ਵੱਲੋਂ ਇੱਕ ਚਿੱਠੀ ਮੀਡੀਆ ਦੇ ਰਾਹੀਂ ਐਲਾਨ ਕੀਤਾ ਗਿਆ ਕਿ ਭਾਈ ਬਲਵਿੰਦਰ ਸਿੰਘ ਜਟਾਣੇ ਦੇ ਪਰਿਵਾਰ ਦੇ ਉੱਤੇ ਜੋ ਹੋਇਆ ਜਾਂ ਹੋਰਨਾਂ ਥਾਵਾਂ ਤੇ ਜਿਹੜਾ ਜ਼ੁਲਮ ਪੁਲਿਸੀਏ ਕਰ ਰਹੇ ਨੇ, ਉਹਦੇ ਵਿੱਚ ਆਖਿਆ ਗਿਆ ਕਿ ਖਾੜਕੂ ਜਥੇਬੰਦੀਆਂ ਵੱਲੋਂ ਅਸੀਂ ਇਹ ਗੱਲ ਜਾਣਦੇ ਹਾਂ ਕਿ ਪੁਲਿਸ ਮੁਲਾਜ਼ਮ ਜਿਹੜੇ ਨੇ ਉਹਨਾਂ ਦੇ ਪਰਿਵਾਰਾਂ ਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਾ ਕੀਤੀ ਜਾਵੇ ਖਾੜਕੂ ਜਥੇਬੰਦੀਆਂ ਵੱਲੋਂ। ਤੇ ਇਹ ਬੜੀ ਲੰਬੀ ਚੌੜੀ ਚਿੱਠੀ ਆ ਜਿਹਦੇ ਵਿੱਚ ਸਾਰਾ ਪੱਖ ਖੋਲ ਕੇ ਦੱਸਿਆ ਹੋਇਆ ਕਿ ਪੁਲਿਸ ਮੁਲਾਜ਼ਮ ਤੁਸੀਂ ਸਾਡੇ ਪੰਜਾਬ ਦੇ ਹੀ ਹੋ, ਜਿਹੜਾ ਜ਼ੁਲਮ ਸਟੇਟ ਕਰ ਰਹੀ ਆ, ਜਿਨ੍ਹਾਂ ਧੱਕਿਆਂ ਜਿਨ੍ਹਾਂ ਜ਼ੁਲਮਾਂ ਦੇ ਖਿਲਾਫ ਅਸੀਂ ਦਿੱਲੀ ਨਾਲ ਲੜ ਰਹੇ ਹਾਂ, ਖਾਲਿਸਤਾਨ ਲਈ ਲੜ ਰਹੇ ਹਾਂ, ਉਹਦਾ ਤੁਹਾਨੂੰ ਵੀ ਸਮਝ ਆ ਵੀ ਕੀ ਕਿਉਂ ਤੇ ਕਿਵੇਂ ਹੋ ਰਿਹਾ। ਤੁਸੀਂ ਸਾਡਾ ਸਾਥ ਸਹਿਯੋਗ ਦਿੰਦੇ ਚੰਗੇ ਲੱਗਦੇ ਹੋ, ਪਰ ਤੁਸੀਂ ਜਿਹੜੇ ਰਾਹ ਪੈ ਗਏ ਹੋ ਇਹ ਠੀਕ ਨਹੀਂ। ਔਰ ਇਹ ਸਾਰਾ ਪੱਖ ਬੜਾ ਖੋਲ ਕੇ ਇਸ ਚਿੱਠੀ 'ਚ ਦੱਸਿਆ। ਇੱਕ ਨਹੀਂ ਦੋ ਚਿੱਠੀਆਂ ਨੇ। ਇੱਕ ਚਿੱਠੀ ਵਿੱਚ ਤਾਂ ਬੜਾ ਸਪਸ਼ਟ ਤੌਰ ਤੇ ਭਾਈ ਸੁਖਦੇਵ ਸਿੰਘ ਬੱਬਰ, ਭਾਈ ਵਧਾਵਾ ਸਿੰਘ ਬੱਬਰ, ਭਾਈ ਤਲਵਿੰਦਰ ਸਿੰਘ ਬੱਬਰ, ਭਾਈ ਮਹਿਲ ਸਿੰਘ ਬੱਬਰ, ਭਾਈ ਕੁਲਵੰਤ ਸਿੰਘ ਬੱਬਰ, ਭਾਈ ਸੁਖਦੇਵ ਸਿੰਘ ਚੱਬਾ, ਭਾਈ ਅਮਰੀਕ ਸਿੰਘ ਕੌਲੀ, ਭਾਈ ਧਰਮ ਸਿੰਘ ਕਾਸ਼ਤੀਵਾਲ, ਹਰਭਜਨ ਸਿੰਘ ਮੰਡ, ਭਾਈ ਹਰਭਜਨ ਸਿੰਘ ਡੇਲਿਆਂਵਾਲੀ, ਭਾਈ ਹਰਮੀਤ ਸਿੰਘ ਭਾਊਆ, ਇਹਨਾਂ ਵੱਲੋਂ ਜਿਹੜੀ ਚਿੱਠੀ ਜਾਰੀ ਹੋਈ ਸੀ ਉਹਦਾ ਇੱਕ ਹਿੱਸਾ ਬੜਾ ਪੜ੍ਹਨ ਤੇ ਸਮਝਣ ਵਾਲਾ ਹੈ। ਉਹਨਾਂ ਨੇ ਲਿਖਿਆ ਕਿ ਇਸ ਲਈ ਸਾਡਾ ਸੁਝਾਅ ਹੈ ਕਿ ਖਾੜਕੂ ਤੇ ਸਿੱਖ ਪੁਲਿਸ ਮੁਲਾਜ਼ਮ ਭਰਾਵਾਂ ਨੂੰ ਆਪਸ ਵਿੱਚ ਇੱਕ ਸੰਧੀ ਕਰਨੀ ਚਾਹੀਦੀ ਹੈ। ਇਸ ਸੰਧੀ ਅਧੀਨ ਅਸੀਂ ਇਹ ਵਾਅਦਾ ਕਰੀਏ ਕਿ ਕਿਸੇ ਵੀ ਸਿੱਖ ਪੁਲਿਸ ਮੁਲਾਜ਼ਮ ਨੂੰ ਜਾਂ ਉਸਦੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਨਾ ਮਾਰਿਆ ਜਾਵੇ। ਬੱਬਰ ਖਾਲਸਾ ਇੰਟਰਨੈਸ਼ਨਲ ਪਹਿਲ ਕਰਦਾ ਹੋਇਆ ਇਸ ਸੰਧੀ ਦਾ ਇੱਕ ਤਰਫਾ ਐਲਾਨ ਕਰਦਾ ਹੈ, ਜਿਸ ਅਧੀਨ ਅਸੀਂ 6 ਮਹੀਨੇ ਕਿਸੇ ਵੀ ਇੰਸਪੈਕਟਰ ਤੋਂ ਘੱਟ ਅਹੁਦੇ ਦੇ ਸਿੱਖ ਪੁਲਿਸ ਮੁਲਾਜ਼ਮ ਨੂੰ ਨਹੀਂ ਸੋਧਾਂਗੇ ਤੇ ਨਾ ਹੀ ਕਿਸੇ ਸਿੱਖ ਪੁਲਿਸ ਮੁਲਾਜ਼ਮ ਦੇ ਪਰਿਵਾਰ ਬਾਰੇ ਐਸਾ ਸੋਚਾਂਗੇ। ਅਸੀਂ ਇਹ ਅਪੀਲ ਕਰਦੇ ਹਾਂ ਕਿ ਇੰਸਪੈਕਟਰ ਤੋਂ ਘੱਟ ਅਹੁਦੇ ਦੇ ਸਿੱਖ ਪੁਲਿਸ ਮੁਲਾਜ਼ਮ ਇਹ ਪਰਣ ਲੈਣ ਕਿ ਅਸੀਂ ਕਿਸੇ ਵੀ ਸਿੱਖ ਉੱਪਰ ਤਸ਼ੱਦਦ ਕਰਨ ਤੇ ਕਿਸੇ ਸਿੱਖ ਨੂੰ ਗੋਲੀ ਮਾਰਨ ਤੇ ਸਿੱਖ ਧੀਆਂ ਭੈਣਾਂ ਦੀ ਬੇਪੱਤੀ ਕਰਨ ਦੇ ਹੁਕਮ ਨੂੰ ਨਹੀਂ ਮੰਨਾਂਗੇ। ਅਸੀਂ ਚਾਹਾਂਗੇ ਕਿ ਸਿੱਖ ਪੁਲਿਸ ਅਫਸਰ ਫੀਤੀਆਂ ਦੇ ਫੋਕੇ ਲਾਲਚ ਨੂੰ ਛੱਡ ਕੇ ਇਸ ਸੰਧੀ ਵਿੱਚ ਸ਼ਾਮਲ ਹੋਣ। ਇਸ ਦਾ ਫੈਸਲਾ ਅਸੀਂ ਸਿੱਖ ਪੁਲਿਸ ਅਫਸਰਾਂ ਤੇ ਛੱਡਦੇ ਹਾਂ। ਅਗਰ ਸਿੱਖ ਪੁਲਿਸ ਅਫਸਰ ਸਿੱਖਾਂ ਉੱਤੇ ਤਸ਼ੱਦਦ ਕਰਨਾ, ਝੂਠੇ ਪੁਲਿਸ ਮੁਕਾਬਲੇ ਬਣਾਉਣੇ ਤੇ ਧੀਆਂ ਭੈਣਾਂ ਦੀ ਬੇਹੁਰਮਤੀ ਬੰਦ ਕਰ ਦੇਣ ਤਾਂ ਅਸੀਂ ਉਹਨਾਂ ਨੂੰ ਸੰਧੀ ਵਿੱਚ ਸ਼ਾਮਲ ਸਮਝਾਂਗੇ। ਇਹ ਦੋਨੇ ਜਿਹੜੀਆਂ ਚਿੱਠੀਆਂ ਨੇ ਇਹ ਬਹੁਤ ਵੱਡੀ ਇੱਕ ਹਕੀਕਤ ਤੇ ਖਾੜਕੂ ਲਹਿਰ ਦੀ ਇੱਕ ਬਹੁਤ ਵੱਡੀ ਨੈਤਿਕਤਾ ਨੂੰ ਤੇ ਸਾਨੂੰ ਇਹ ਮੰਨਣ ਦੇ ਵਿੱਚ ਵੀ ਕੋਈ ਇਤਰਾਜ਼ ਨਹੀਂ ਕਿ ਖਾੜਕੂ ਲਹਿਰ ਦੇ ਇਸ ਐਲਾਨ ਤੋਂ ਬਹੁਤ ਸਾਰੇ ਪੁਲਿਸ ਅਫਸਰਾਂ ਨੇ, ਬਹੁਤ ਸਾਰੇ ਪੁਲਿਸ ਮੁਲਾਜ਼ਮਾਂ ਨੇ ਆਪਣੇ ਅੰਦਰ ਸੁਧਾਰ ਕੀਤਾ ਤੇ ਉਹਨਾਂ ਨੇ ਵੈਸੇ ਉਹਨਾਂ ਨੂੰ ਸਿਸਟਮ ਨੇ ਬਹੁਤ ਤੰਗ ਪਰੇਸ਼ਾਨ ਕੀਤਾ। ਬੜੇ ਪੁਲਿਸ ਅਫਸਰ ਜਾਂ ਮੁਲਾਜ਼ਮ ਨੇ ਜਿਨ੍ਹਾਂ ਨੂੰ ਬਾਅਦ ਵਿੱਚ ਇਸ ਗੱਲ ਦੀ ਕੀਮਤ ਵੀ ਦੇਣੀ ਪਈ। ਦੋ ਜਿਹੜੇ ਨੇ ਮੌਕੇ ਸਾਡੇ ਸਾਹਮਣੇ ਹੈ। 1984 ਤੋਂ ਫੌਰਨ ਬਾਅਦ ਪੁਲਿਸ ਅਫਸਰਾਂ ਦੇ ਉੱਤੇ ਇਹ ਚੱਲਿਆ ਵੀ ਇਹਨਾਂ ਦੇ ਅੰਦਰ ਵੀ ਸਿੱਖੀ ਦਾ ਜਜ਼ਬਾ, ਕਿਉਂਕਿ ਬਹੁਤ ਸਾਰੇ ਪੁਲਿਸ ਮੁਲਾਜ਼ਮਾਂ ਨੇ ਖਾੜਕੂ ਲਹਿਰ ਦੇ ਹੱਕ ਵਿੱਚ ਆਪਦੀ ਜਿਹੜੀ ਆ ਸੋਚ ਰੱਖੀ ਹੋਈ ਸੀ। ਕਹਿੰਦੇ ਰਹੇ ਵੀ ਸਕਰੀਨਿੰਗ ਕਰਾਂਗੇ, ਜਿਹੜੇ ਪੁਲਿਸ ਮੁਲਾਜ਼ਮ ਖਾੜਕੂ ਲਹਿਰ ਦਾ, ਖਾਲਿਸਤਾਨੀ ਲਹਿਰ ਦਾ ਪੱਖ ਲੈਂਦੇ ਆ ਉਹਨਾਂ ਤੇ ਕਾਰਵਾਈ ਹੋਏਗੀ। ਬੜਾ ਕੁਝ ਹੋਇਆ, ਪਰ ਮੋਟੇ ਤੌਰ ਦੇ ਉੱਤੇ ਜਦੋਂ ਇਹ ਪੱਖ ਆਇਆ ਕਿ ਪੁਲਿਸ ਵਾਲੇ ਵੀ ਖਾੜਕੂਆਂ ਦੀ ਹਮਾਇਤ ਕਰਦੇ ਆ, ਖਾਲਿਸਤਾਨ ਦਾ ਪੱਖ ਲੈਂਦੇ ਆ ਜਾਂ ਸਟੇਟ ਦੇ ਕਹਿਣ ਤੇ ਜ਼ੁਲਮ ਨਹੀਂ ਕਰਦੇ, ਤਾਂ ਨਾਲ ਦੀ ਨਾਲ ਦਿੱਲੀ ਨੇ ਆਪਦੇ ਕੈਟਾਂ ਟੌਟਾਂ ਦੇ ਰਾਹੀਂ ਇਹੋ ਜਿਹੇ ਕੰਮ ਕਰਾਏ ਜਿਹਦੇ ਨਾਲ ਹਰੇਕ ਪੁਲਸੀਆ ਜਿਹੜਾ ਸੀ
ਉਹਦੇ ਅੰਦਰ ਇਹ ਆਵੇ ਕਿ ਮੈਂ ਚਾਹੇ ਇਹਨਾਂ ਦਾ ਚੰਗਾ ਹੀ ਕਰਾਂ, ਇਹਨਾਂ ਨੇ ਮੇਰਾ ਮਾੜਾ ਹੀ ਕਰਨਾ। ਚੇਤੇ ਕਰੋ ਇੱਕ ਟਾਈਮ ਆਇਆ ਸੀ 1991-92 ਦੇ ਵਿੱਚ, ਜਦੋਂ ਪੁਲਿਸ ਮੁਲਾਜ਼ਮਾਂ ਦੇ ਘਰਾਂ ਦੇ ਵਿੱਚ ਦੂਜੇ ਪੁਲਿਸ ਮੁਲਾਜ਼ਮ ਆ ਕੇ ਬਹਿੰਦੇ ਹੁੰਦੇ ਸੀ ਤੇ ਉਹਨਾਂ ਨੂੰ ਜਚਾਉਂਦੇ ਸੀ ਕਿ ਤੁਹਾਨੂੰ ਤੁਹਾਡੇ ਪਿੰਡ ਦੇ ਵਿੱਚੋਂ ਜਿਹੜੇ ਖਾਲਿਸਤਾਨੀ ਸੰਘਰਸ਼ ਦੇ ਹਮਾਇਤੀ ਨੇ ਉਹਨਾਂ ਤੋਂ ਬਹੁਤ ਖਤਰਾ। ਉਹ ਪਿੰਡ ਵਾਲਿਆਂ ਤੋਂ, ਉਹ ਕਹਿੰਦੇ ਸਾਡਾ ਤਾਂ ਭਰਾ ਭਾਈਚਾਰਾ, ਸਾਨੂੰ ਤਾਂ ਕਦੇ ਨਹੀਂ, ਜਿਹੜਾ ਪਿੰਡ 'ਚ ਸਾਡੇ ਮੁੰਡਾ ਖਾੜਕੂ ਲਹਿਰ 'ਚ ਆ ਉਹਦਾ ਕਦੇ ਇਹੋ ਜਿਹਾ ਡਰ ਭੋ ਨਹੀਂ ਆਇਆ। ਪਰ ਸਟੇਟ ਦੀਆਂ ਇਹ ਨੀਤੀਆਂ ਕਾਮਯਾਬ ਹੋਈਆਂ, ਬਹੁਤ ਕੁਝ ਇਹੋ ਜਿਹਾ ਵਾਪਰਿਆ ਜਿਹਦੇ ਬਾਰੇ ਅਜੇ ਵੀ ਸਾਡੇ ਭਾਈਚਾਰੇ ਨੂੰ ਪੂਰੀ ਸਮਝ ਨਹੀਂ ਹੈ। ਪਰ ਮੈਂ ਫੇਰ ਬੇਨਤੀ ਕਰਦਾ, ਭਾਈ ਦਲਜੀਤ ਸਿੰਘ ਬਿੱਟੂ ਦੀਆਂ ਲਿਖੀਆਂ ਹੋਈਆਂ ਜਿਹੜੀਆਂ ਕਿਤਾਬਾਂ ਨੇ, ਖਾੜਕੂ ਸੰਘਰਸ਼ ਦੀ ਸਾਖੀ ਭਾਗ ਪਹਿਲਾ ਤੇ ਦੂਜਾ, ਤੇ ਪੰਥਕ ਦਸਤਾਵੇਜ਼ ਵਿੱਚ ਆ ਛਪੀਆਂ ਚਿੱਠੀਆਂ ਤੇ ਹੋਰ ਬਹੁਤ ਸਾਰੇ ਡਾਕੂਮੈਂਟ ਇਸ ਗੱਲ ਦੀ ਗਰੰਟੀ ਕਰਦੇ, ਇਸ ਸਬੂਤ ਨੇ ਇਸ ਗੱਲ ਦਾ ਕਿ ਉਦੋਂ ਵੀ ਬਹੁਤ ਪੁਲਿਸ ਅਫਸਰਾਂ ਨੇ, ਬਹੁਤ ਸਾਰੇ ਪੁਲਿਸ ਮੁਲਾਜ਼ਮਾਂ ਨੇ ਆਪਣੇ ਆਪ ਨੂੰ ਦਾਅ ਉੱਤੇ ਲਾ ਕੇ ਕਿਹਾ ਕਿ ਅਸੀਂ ਜਿਹੜਾ ਕੁਝ ਕਾਨੂੰਨ ਅਨੁਸਾਰ ਕਾਰਵਾਈ ਬਣਦੀ ਆ ਉਹ ਕਰਾਂਗੇ। ਪਰ ਦੂਜੇ ਪਾਸੇ ਉਹਨਾਂ ਦਾ ਵੀ, ਉਹਨਾਂ ਪੁਲਿਸੀਆਂ ਦਾ ਵੀ ਘਾਟਣਾ ਨਹੀਂ ਜਿਨ੍ਹਾਂ ਨੇ ਅਹੁਦੇ ਦੀ ਤਰੱਕੀ ਲੋਭ ਲਾਲਚ ਵਿੱਚ ਤੇ ਕੁਝ ਆਪਦੇ ਕਈ ਹੈਂਕੜਬਾਜ਼ੀ ਚੋਂ ਵੀ ਮੇਰੀ ਬੜੀ ਚੱਲਦੀ ਆ, ਮੈਂ ਬੜਾ ਬਾਬਾ, ਮੈਂ ਬੜਾ ਘੈਂਟ ਆ, ਇਸ ਤਰੀਕੇ ਨਾਲ ਬਹੁਤ ਜ਼ੁਲਮ ਕੀਤਾ। ਤੇ ਉਹਨਾਂ ਵਿੱਚੋਂ ਬਹੁਤੇ ਇਸ ਵੇਲੇ ਅਦਾਲਤਾਂ ਦੇ ਵਿੱਚ ਮੁਕੱਦਮਿਆਂ 'ਚ ਫਸੇ ਹੋਏ ਨੇ। ਤੁਸੀਂ ਕਈ ਪੁਲਿਸੀਏ ਦੇਖੇ ਹੋਣੇ ਆ, ਜਦੋਂ ਉਹਨਾਂ ਨੂੰ ਸਜ਼ਾ ਹੁੰਦੀ ਹੈ ਜਾਂ ਅਦਾਲਤ ਵਿੱਚ ਆਉਂਦੇ ਆ, ਬੁੱਢੇ ਹੋਏ ਪਏ ਨੇ, ਪਰ ਉਹਨਾਂ ਦੀ ਆਕੜ ਬੜੀ ਹੁੰਦੀ ਹੈ ਵੀ ਅਸੀਂ ਜੋ ਕੀਤਾ ਜੀ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਕੀਤਾ, ਅਸੀਂ ਆਪਦੀ ਨੌਕਰੀ ਬਿਲਕੁਲ ਸਹੀ ਕੀਤੀ ਹੈ। ਤੇ ਇਹਨਾਂ ਸਾਰੇ ਪੁਲਿਸੀਆਂ ਦੇ ਖਿਲਾਫ ਦਿਨੋਂ ਦਿਨ ਲੋਕਾਂ ਦੇ ਵਿੱਚ ਸਚਾਈ ਮਾਹੌਲ ਬਣਦਾ ਜਾ ਰਿਹਾ। ਤੇ ਜੇਕਰ ਇਹ ਜਿਹੜਾ ਮਾਮਲਾ ਜੇ CBI ਕੋਲੇ ਜਾਂਦਾ ਹੈ, ਜਿਹਦੇ ਵਿੱਚ 1984 ਤੋਂ 95 ਤੱਕ ਦੇ 8257 ਕੇਸਾਂ ਦਾ ਦਿੱਤਾ ਗਿਆ ਕਿ ਇਹਨਾਂ ਪੁਲਿਸੀਆਂ ਦੇ ਖਿਲਾਫ ਕਾਰਵਾਈ ਕਰਵਾਉਣੀ ਚਾਹੀਦੀ ਹੈ, ਤਾਂ ਸਮਝ ਲਓ ਬਈ ਇਹ ਇੱਕ ਬਹੁਤ ਵੱਡੀ ਜਿੱਤ ਵਾਲੀ ਗੱਲ ਹੋਊਗੀ ਜੇਕਰ ਇਹਦੀ ਚਰਚਾ ਛਿੜ ਪਵੇ। ਜੇ CBI ਨੂੰ ਨੋਟਿਸ ਹੋਇਆ ਤੇ ਜੇ CBI ਨੂੰ ਕੇਸ ਦੇ ਦਿੱਤਾ ਗਿਆ, ਤਾਂ ਪੰਜਾਬ ਦੇ ਪਿੰਡਾਂ ਦੇ ਵਿੱਚ ਜਦੋਂ ਸਰਕਾਰੀ ਤੌਰ ਦੇ ਉੱਤੇ CBI ਦੇ ਅਧਿਕਾਰੀ ਆ ਕੇ ਕੱਲੇ ਕੇਸ ਵਿੱਚ, ਇੱਕ ਦੋ ਕੇਸ ਨਹੀਂ, ਇਹ 8257 ਕੇਸ ਨੇ, ਜੇ 57 ਕੇਸ ਵੀ ਇਹਨਾਂ ਚੋਂ ਚੱਕ ਕੇ ਆ ਜਾਵੇ ਤਾਂ ਉਹਨਾਂ ਮਾਮਲਿਆਂ ਦੇ ਵਿੱਚ ਜਿਹੜੇ ਗਵਾਹ ਨੇ, ਜਿਹੜੇ ਉਹਨਾਂ ਮਾਮਲਿਆਂ ਵਿੱਚ ਹੋਰ ਲੋਕ ਨੇ, ਉਹ ਸਾਹਮਣੇ ਆਉਣਗੇ, ਮੀਡੀਆ 'ਚ ਚਰਚਾ ਛਿੜੂ ਤੇ ਇਹ ਅੱਜ ਦੀ ਪੀੜ੍ਹੀ ਨੂੰ ਪਤਾ ਲੱਗੂ। ਕਿਉਂਕਿ ਮੈਂ ਦੇਖ ਰਿਹਾ ਸੋਸ਼ਲ ਮੀਡੀਆ ਦੇ ਰਾਹੀਂ ਕੁਝ ਲੋਕ ਖਾੜਕੂ ਲਹਿਰ ਦੇ ਖਿਲਾਫ ਮਾਹੌਲ ਸਿਰਜਣ ਦੇ ਲਈ ਬੜੇ ਯਤਨਸ਼ੀਲ ਨੇ, ਤੇ ਉਹ ਸਾਰੀ ਜਿਹੜੀ ਧਿਰ ਵਾ ਉਹ ਬਹੁਤ ਅਵਾ ਤਵਾ ਬੋਲਦੀ ਆ ਖਾੜਕੂ ਲਹਿਰ ਦੇ ਆਗੂਆਂ ਖਿਲਾਫ, ਉਹਨਾਂ ਦੇ ਫੈਸਲਿਆਂ ਖਿਲਾਫ। ਉਹ ਸਾਰੀ ਚੀਜ਼ ਵੱਲੋਂ ਧਿਆਨ ਹਟੇਗਾ, ਕਿਉਂਕਿ ਜੇ ਸਿੱਖ ਦੁਸ਼ਮਣ ਨਾਲ ਲੜ ਰਹੇ ਹੁੰਦੇ ਆ ਉਦੋਂ ਆਪਸ ਵਿੱਚ ਹੀ ਫਿਰ ਨਹੀਂ ਲੜਦੇ, ਤੇ ਨਹੀਂ ਫਿਰ ਸਾਡੇ 'ਚ ਬਾਂਦਰਾਂ 'ਚ ਭੇਲੀ ਸਿੱਟਣ ਵਾਲਾ ਕੰਮ ਸਟੇਟ ਕਰ ਦਿੰਦੀ ਆ ਤੇ ਆਪਾਂ ਆਪਸ ਵਿੱਚ ਹੀ ਉਲਝ ਜਾਂਦੇ ਆ। ਦੋ ਚਾਰ ਨਹੀਂ ਇਹੋ ਜਿਹੇ ਬੇਅੰਤ ਮੰਦਬੁੱਧੀ ਅਨਸਰ ਨੇ ਜਿਨ੍ਹਾਂ ਨੂੰ ਲੱਗਦਾ ਵੀ ਅਸੀਂ ਜੇ ਫਲਾਣੇ ਖਾੜਕੂ ਨੂੰ ਜਾਂ ਖਾਲਿਸਤਾਨੀ ਯੋਧੇ ਨੂੰ, ਪੰਥਕ ਧਿਰ ਨੂੰ ਗਾਲਾਂ ਕਢਵਾਈਏ ਤਾਂ ਬੜੇ ਅਸੀਂ ਹੀਰੋ ਬਣ ਜਾਵਾਂਗੇ। ਪਰ ਇਹ ਗੱਲ ਬਹੁਤ ਭੈੜੀ ਹੈ। ਦੂਜੀ ਗੱਲ ਇਹਦੇ ਨਾਲ ਜੁੜਵੀਂ ਕਰਾਈਏ ਬਈ ਪਹਿਲਾਂ ਇੱਥੇ ਸਿੱਖ ਨੌਜਵਾਨਾਂ ਨੂੰ ਪਿਛਲੇ 25-30 ਸਾਲ ਤੋਂ ਸਿੱਖ ਆਗੂ, ਸਿੱਖ ਜਥੇਬੰਦੀਆਂ, ਜਿੰਨਾ ਕੁ ਉਹਨਾਂ ਦਾ ਜ਼ੋਰ ਸੀ, ਜਿੰਨੀ ਕੁ ਉਹਨਾਂ 'ਚ ਸਮਰੱਥਾ ਸੀ, ਉਹ ਲੱਗੇ ਰਹੇ। ਹੌਲੀ ਹੌਲੀ ਮਾਹੌਲ ਕਿਸਾਨ ਸੰਘਰਸ਼ ਵਾਲਾ ਜਦੋਂ ਬਣਿਆ, ਭਾਈ ਦੀਪ ਸਿੱਧੂ ਦੇ ਕਰਕੇ ਸਿੱਖ ਨੌਜਵਾਨਾਂ ਦੇ ਅੰਦਰ ਇੱਕ ਵਾਰੀ ਫੇਰ ਅੰਗੜਾਈ ਲਈ ਪੰਥਕ ਤੇ ਖਾਲਿਸਤਾਨੀ ਸਫਾ ਨੂੰ ਹੁਲਾਰਾ ਮਿਲਿਆ। ਬਦਲੇ ਹੋਏ ਮਾਹੌਲ ਦੇ ਵਿੱਚ, ਕਿਉਂਕਿ ਜਿਹੜਾ ਇੱਕ ਦੌਰ 1984 ਤੋਂ ਬਾਅਦ ਸੀ, ਉਦੋਂ ਖਾਲਿਸਤਾਨੀ ਹੋਣ ਦਾ ਅਰਥ AK-47 ਚੱਕ ਕੇ ਖਾੜਕੂ ਮੈਦਾਨ ਵਿੱਚ ਆਉਣਾ ਹੀ ਹੁੰਦਾ ਸੀ। ਅੱਜ ਦੁਨੀਆ ਪੀਸਫੁਲ ਤੇ ਡੈਮੋਕ੍ਰੈਟਿਕ ਤਰੀਕੇ ਨਾਲ ਗੱਲ ਕਰਾਉਣ ਦੀ ਵਕਾਲਤ ਕਰਦੀ ਆ ਵੀ ਇਦਾਂ ਗੱਲ ਕਰੋ, ਤਾਂ ਦੀਪ ਸਿੱਧੂ ਨੇ ਇਸ ਪਾਸੇ ਵੱਲ ਧਿਆਨ ਦਿੱਤਾ। ਉਪਰੰਤ ਭਾਈ ਅਮਰਤਪਾਲ ਸਿੰਘ ਨੇ ਵੀ ਇਸ ਪਾਸੇ ਨੂੰ ਕਦਮ ਵਧਾਏ। ਹੁਣ ਇੱਕ ਬੜੀ ਕੌੜੀ ਸੱਚਾਈ ਹੈ ਕਿ ਭਾਈ ਦੀਪ ਸਿੱਧੂ ਸਾਡੇ ਵਿੱਚ ਨਹੀਂ ਹੈ ਤੇ ਪਬਲਿਕ ਦੇ ਵਿੱਚ ਜਨਤਕ ਤੌਰ ਤੇ ਵਿਚਰਨ ਲਈ ਭਾਈ ਅਮਰਤਪਾਲ ਸਿੰਘ ਵੀ ਨਹੀਂ ਹੈ।
ਜਿਹੜਾ ਵੀ ਕੋਈ ਹੋਰ ਸਿੱਖ ਕਿਸੇ ਹੋਰ ਕਾਰਨ ਕਰਕੇ ਵੀ ਸਰਗਰਮੀ ਕਰਦਾ ਹੈ ਤਾਂ ਸਾਡੇ ਬੰਦੇ ਉਹਨੂੰ ਘੇਰ ਲੈਂਦੇ ਆ। ਕਿਸੇ ਨੂੰ ਕਹਿੰਦੇ ਆ ਤੂੰ ਤਾਂ ਦੀਪ ਸਿੱਧੂ ਦਾ ਨਾਂ ਇਸ ਕਰਕੇ ਲੈਣਾ ਕਿਉਂਕਿ ਤੂੰ ਆਪਦੀ ਪੈਂਠ ਬਣਾਉਣੀ ਚਾਹੁੰਦਾ। ਜਿਹੜਾ ਨਹੀਂ ਨਾਂ ਲੈਂਦਾ ਉਹਨੂੰ ਗਾਲਾਂ ਕੱਢਦੇ ਆ ਕਿ ਜੇ ਤੂੰ ਦੀਪ ਸਿੱਧੂ ਦਾ ਨਾਂ ਨਹੀਂ ਲੈਣਾ ਫਿਰ ਤੂੰ ਜੋ ਮਰਜ਼ੀ ਬਣਿਆ ਫਿਰ। ਜੇ ਕੋਈ ਲੈਂਦਾ ਨਾਂ ਉਹਨੂੰ ਕਹਿੰਦੇ ਆ ਤੂੰ ਉਹਦਾ ਨਾਂ ਵੇਚ ਰਿਹਾ, ਆਪਦੀ ਜਿਹੜੀ ਦੁਕਾਨਦਾਰੀ ਚਲਾ ਰਿਹਾ ਉਹਦੇ ਨਾਂ। ਤੇ ਜਿਹੜਾ ਨਹੀਂ ਲੈਂਦਾ ਨਾਂ ਉਹਨੂੰ ਕਹਿੰਦੇ ਆ ਤੂੰ ਨਾਂ ਲੈਂਦਾ ਕਾਹਤੋਂ ਆ। ਸਾਰੇ ਹੀ ਪੱਖਾਂ ਤੋਂ ਘੇਰ ਲੈਂਦੇ। ਫਿਰ ਜੇ ਕੋਈ ਭਾਈ ਅਮਰਤਪਾਲ ਸਿੰਘ ਦੀ ਗੱਲ ਕਰੇ ਉਹਨੂੰ ਵੀ ਤੂੰ ਉਹਦਾ ਪਹਿਲਾਂ ਵਿਰੋਧ ਕਰਦਾ ਹੁੰਦਾ ਸੀ, ਤੂੰ ਤਾਂ ਐਂ ਕਹਿੰਦਾ ਸੀ, ਤੂੰ ਉਹ ਕਹਿੰਦਾ ਸੀ। ਤੇ ਜੇ ਨਾਂ ਨਾ ਲਵੇ ਉਹਨੂੰ ਕਹਿੰਦੇ ਆ ਭਾਈ ਦੀ ਅਮਰਤਪਾਲ ਸਿੰਘ ਦੀ ਥਾਂ ਲੈਣ ਨੂੰ ਫਿਰਦਾ। ਹੁਣ ਗੱਲ ਇੱਥੇ ਸੁਣਨ ਵਾਲੀ ਆ, ਹਜ਼ਾਰਾਂ ਇਹੋ ਜਿਹੇ ਆਗੂ ਵਿਅਕਤੀ 1984 ਤੋਂ ਬਾਅਦ ਮਿਲੇ ਆ ਜਿਹੜੇ ਕਹਿੰਦੇ ਆ ਕਿ ਸੰਤ ਭਿੰਡਰਾਂ ਵਾਲਿਆਂ ਨੂੰ ਮੈਂ ਬਹੁਤਾ ਪਹਿਲਾਂ ਸਹੀ ਨਹੀਂ ਸੀ ਮੰਨਦਾ। ਬਹੁਤ ਲੋਕ ਇਹ ਕਹਿਣ ਵਾਲੇ ਮਿਲਦੇ। ਉਹਨਾਂ ਦੇ ਹਾਵ ਭਾਵ ਜਾਂ ਉਹਨਾਂ ਦਾ ਜੋ ਸੋਚਣ ਦਾ ਨਜ਼ਰੀਆ ਬਦਲਿਆ ਉਹ 84 ਦੇ ਵਿੱਚ। ਬਈ ਬੱਲੇ ਕਮਾਲ ਆ, ਇਹੋ ਜਿਹਾ ਵੀ ਕੋਈ ਆਗੂ, ਇਹੋ ਜਿਹਾ ਵੀ ਕੋਈ ਮਹਾਂਪੁਰਸ਼ ਅੱਜ ਦੇ ਸਮੇਂ 'ਚ ਵੀ ਹੋ ਸਕਦਾ ਜਿਹੜਾ ਕੀਤੇ ਕੌਲ ਪੁਗਾ ਦੇਵੇ। ਕਿਉਂਕਿ ਇਸ ਤੋਂ ਪਹਿਲਾਂ ਅਕਾਲੀ ਲੀਡਰਾਂ ਨੇ ਪਰਨ ਕਰਕੇ ਸੌਹਾਂ ਖਾ ਕੇ ਜਿਵੇਂ ਮੁੱਕਰੇ ਆ, ਉਹ ਚੀਜ਼ ਦਾ ਲੋਕਾਂ ਤੇ ਅਸਰ ਸੀ ਵੀ ਛੱਡੋ ਪਰਾਂ ਜੀ, ਇਹ ਤਾਂ ਐਵੇਂ ਇੱਥੇ ਪਰਨ ਕਰਕੇ ਮੁੱਕਰ ਜਾਂਦੇ ਆ। ਇੱਥੇ ਬਹੁਤ ਕੁਝ ਹੋਇਆ, ਉਹ ਗੱਲਾਂ ਕਦੇ ਕਰਾਂਗੇ। ਪਰ ਜਦੋਂ ਮਹਾਂਪੁਰਸ਼ਾਂ ਨੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਅਕਾਲ ਤਖਤ ਸਾਹਿਬ ਦੀ ਪਾਕ ਪਵਿੱਤਰ ਤੇ ਉੱਥੇ ਹਸਤੀ ਦੇ ਸਾਹਮਣੇ, ਸਿਧਾਂਤ ਦੇ ਸਾਹਮਣੇ ਆਪਦੀ ਕੁਰਬਾਨੀ ਦਿੱਤੀ, ਆਪਣੀ ਸ਼ਹਾਦਤ ਦਿੱਤੀ। ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਉਹਨਾਂ ਦੀ ਜਿਹੜੀ ਇਹ ਸ਼ਹੀਦੀ ਸੀ, ਇਹਨੇ ਬਹੁਤ ਸਾਰੀ ਦੁਨੀਆ ਦਾ ਦਿਲ ਬਦਲ ਦਿੱਤਾ। ਤੇ ਉਹੀ ਲੋਕ ਬਾਅਦ ਵਿੱਚ ਸੰਤਾਂ ਦੇ ਸੰਘਰਸ਼ ਨੂੰ ਅੱਗੇ ਲੈ ਕੇ ਤੁਰਨ ਤੋਰਨ ਵਾਲੇ ਬਣੇ। ਹੁਣ ਜੇ ਉਹਨਾਂ ਨੂੰ ਅਸੀਂ ਗਾਲਾਂ ਕੱਢਦੇ ਰਹਿੰਦੇ ਉਹਨਾਂ ਦਿਨਾਂ 'ਚ ਵੀ ਤੁਸੀਂ ਤਾਂ ਭਿੰਡਰਾਂ ਵਾਲੇ ਸੰਤਾਂ ਨੂੰ ਐਂ ਕਹਿੰਦੇ ਸੀ, ਤੁਸੀਂ ਉਹ ਕਹਿੰਦੇ ਸੀ, ਫੇਰ ਤਾਂ ਉਹ ਬੰਦੇ ਕੁਝ ਵੀ ਨਹੀਂ ਸੀ ਕਰ ਸਕਦੇ। ਪਰ ਉਹਨਾਂ ਸਾਰਿਆਂ ਦੇ ਅੰਦਰ ਇਸ ਗੱਲ ਦਾ ਅਹਿਸਾਸ ਸੀਗਾ ਕਿ ਅਸੀਂ ਸੰਤਾਂ ਨੂੰ ਗਲਤ ਸਮਝਿਆ, ਗਲਤ ਕਿਹਾ, ਤੇ ਹੁਣ ਅਸੀਂ ਦੁੱਗਣਾ ਕਰਕੇ ਦਿਖਾਈਏ ਤਾਂ ਸਾਡੀ ਗੱਲ ਬਣਦੀ ਆ। ਔਰ ਬਹੁਤ ਕਮਾਲ ਕੀਤਾ। ਆ ਥੋੜੇ ਦਿਨ ਹੋਏ ਆ, ਸਰਦਾਰ ਅਜਮੇਰ ਸਿੰਘ ਦੀ ਕਿਤਾਬ ਖਾੜਕੂ ਲਹਿਰਾਂ ਦੇ ਅੰਗ ਸੰਗ ਆਈ ਆ, ਉਹਦੇ ਬਾਰੇ ਬੋਲਦਿਆਂ ਉਹਨਾਂ ਨੇ ਆਪਦੀ ਇੰਟਰੋਡਕਸ਼ਨ ਕਿਤਾਬ ਦੀ ਜਿਹੜੀ ਦਿੱਤੀ ਆ ਭੂਮਿਕਾ, ਉਹਦੇ ਵਿੱਚ ਆਹੀ ਗੱਲ ਕਹੀ ਆ ਕਿ ਜਿਹੜੇ ਸੱਜਣ ਸਾਨੂੰ ਹੁਣ ਮਿਲੇ ਆ, ਜਿਨ੍ਹਾਂ ਦਾ ਮੇਰੇ ਨਾਲ ਹੁਣ ਵਾਲਾ ਰੂਪ ਸਰੂਪ, ਉਹ ਕਹਿਣਗੇ ਵੀ ਉਹਨਾਂ ਨੂੰ ਕਹਿੰਦੇ ਕਈ ਗੱਲਾਂ ਮੇਰੀਆਂ ਚੰਗੀਆਂ ਨਹੀਂ ਲੱਗਣੀਆਂ ਵੀ ਕਿਤਾਬ 'ਚ ਤਾਂ ਮੈਂ ਉਹ ਵੀ ਲਿਖਿਆ ਜਦੋਂ ਮੈਂ ਸੰਤਾਂ ਨੂੰ ਸਹੀ ਨਹੀਂ ਸੀ ਮੰਨਦਾ। ਹੁਣ ਜੇ ਭਾਈ ਅਜਮੇਰ ਸਿੰਘ ਆ ਜਾਂ ਹੋਰ ਬੜੇ ਲੋਕ ਨੇ ਖਾੜਕੂ ਲਹਿਰ ਦੇ ਵਿੱਚ ਜਿਨ੍ਹਾਂ ਨੇ ਪਹਿਲਾਂ ਕਿਸੇ ਵੇਲੇ ਸਹੀ ਨਹੀਂ ਸੀ ਸਟੈਂਡ, ਉਹਨਾਂ ਦਾ ਸਮਝ ਨਹੀਂ ਸੀ, ਇਵੇਂ ਹੀ ਕਈ ਇਹੋ ਜਿਹੇ ਨੇ ਜਿਹੜੇ ਖਾੜਕੂ ਲਹਿਰ ਦੇ ਆਗੂਆਂ ਤੇ ਜਥੇਬੰਦੀਆਂ ਦੇ ਖਿਲਾਫ ਬਹੁਤ ਨੈਗੇਟਿਵ ਸੋਚ ਰੱਖਦੇ ਸੀ। ਪਰ ਕਿਸੇ ਘਟਨਾਕ੍ਰਮ ਦੇ ਵਿੱਚ ਮੰਨੋ ਕੋਈ 1987-88 ਦੇ ਵਿੱਚ ਖਾੜਕੂਆਂ ਦੇ ਖਿਲਾਫ ਆ, ਪਰ 99-90 'ਚੋਂ ਖਾੜਕੂ ਲਹਿਰ ਦਾ ਹਮੈਤੀ ਆ, ਉਹਨਾਂ ਨੂੰ ਗਾਲਾਂ ਕੱਢੀ ਜਾਇਆ ਕਰਦੇ ਕਿ ਤੂੰ ਤਾਂ ਉਦੋਂ ਐਂ ਕਹਿੰਦਾ ਸੀ, ਤੁਸੀਂ ਉਦੋਂ ਐਂ ਕਹਿੰਦੇ ਸੀ। ਸੋ ਇੱਥੇ ਤਾਂ ਬਹੁਤ ਵੱਡੇ ਜਿਗਰੇ ਤੇ ਸਮਝ ਨਾਲ ਚੱਲਣ ਦੀ ਲੋੜ ਆ। ਤੇ ਆਪਾਂ ਜਿਹੜੀਆਂ ਨੀਤੀਆਂ ਧਾਰਨ ਕਰ ਰਹੇ ਆ ਇਹ ਬੜੀਆਂ ਡੇਂਜਰਸ ਨੇ। ਸਾਨੂੰ ਮੰਨ ਲੈਣਾ ਚਾਹੀਦਾ ਕਿ ਬੰਦੇ ਜਿਹੜੇ ਨੇ ਉਹਨਾਂ ਤੋਂ ਗੜਬੜਾਂ ਗਲਤੀਆਂ ਹੁੰਦੀਆਂ ਹੀ ਹੁੰਦੀਆਂ ਨੇ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਨਾਲ ਬੱਬਰ ਖਾਲਸਾ ਦੀ ਜੋ ਅਣਬਣ ਰਹੀ ਉਹ ਕਿਹਨੂੰ ਭੁੱਲੀ ਹੋਈ ਹੈ। 1983 ਦਾ ਸਾਰਾ ਸਾਲ ਆ ਜਿਹੜਾ, ਖਾਸ ਤੌਰ ਤੇ 84 ਦੇ ਅਟੈਕ ਤੱਕ ਦਾ ਸਾਰਾ ਪੀਰੀਅਡ ਆ। ਪਰ ਆਪਾਂ ਨੂੰ ਇਹ ਵੀ ਪਤਾ ਕਿ ਬੱਬਰ ਵੀ ਇੰਡੀਅਨ ਸਟੇਟ ਨਾਲ ਲੜਦੇ ਹੋਏ ਸ਼ਹਾਦਤਾਂ ਪਾ ਗਏ ਤੇ ਭਾਈ ਸੁਖਦੇਵ ਸਿੰਘ ਬੱਬਰ ਦਾ ਤਾਂ ਆਪਾਂ ਨੂੰ ਪਤਾ ਹੀ ਆ ਸਾਰਿਆਂ ਨੂੰ, ਤੇ ਬਾਬਾ ਜਰਨੈਲ ਸਿੰਘ ਦਾ ਵੀ ਪਤਾ, ਲੜੇ ਤਾਂ ਸਟੇਟ ਨਾਲ ਹੀ ਆ ਨਾ। ਤੋਂ ਅੱਜ ਦੀ ਤਰੀਕ ਵਿੱਚ ਬਹੁਤ ਸਾਰੇ ਇਹੋ ਜਿਹੇ ਪੰਥ ਦਰਦੀ ਜਾਂ ਖਾਲਿਸਤਾਨੀ ਜਿਹੜੇ ਸਟੇਟ ਨਾਲ ਲੜ ਰਹੇ ਨੇ, ਉਹਨਾਂ ਨੂੰ ਇਹ ਗਾਲਾਂ ਕੱਢੀ ਜਾਣੀਆਂ ਕਿ ਤੂੰ ਦੀਪ ਸਿੱਧੂ ਨੂੰ ਇਹ ਕਿਹਾ ਸੀ, ਤੂੰ ਅਮਰਤਪਾਲ ਸਿੰਘ ਨੂੰ ਉਹ ਕਿਹਾ ਸੀ। ਇਹਦੇ ਉੱਤੇ ਮਾੜਾ ਜਿਹਾ ਆਪਾਂ ਨੂੰ ਸੋਚਣਾ ਪੈਣਾ। ਜੇ ਤਾਂ ਆਪਣਾ ਨਿਸ਼ਾਨਾ ਇਹੀ ਆ
ਵੀ ਤੂੰ ਚਾਹੇ ਅੱਜ ਸੋਨੇ ਦਾ ਬਣ ਕੇ ਦਿਖਾ ਦੇ, ਤੇਰੀ ਅਸੀਂ ਤੇ ਅਸੀਂ ਦੇਣੀ ਆ, ਫਿਰ ਆਪਾਂ ਬਿਲਕੁਲ ਠੀਕ ਕਰ ਰਹੇ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਹਦੇ ਆਪਾਂ ਨਤੀਜੇ ਨਹੀਂ ਸੋਚ ਰਹੇ। ਨਤੀਜੇ ਸੋਚਣ ਲਈ ਪਿਛੋਕੜ ਵੱਲ, ਪਾਸਟ ਵੱਲ ਦੇਖੋ। 1984 ਦੇ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਵਿੱਚ ਕਾਰਨ ਜਿਹੜੇ ਮਰਜ਼ੀ ਰਹੇ ਹੁਣ, ਉਹ ਕਦੇ ਫੇਰ ਡਿਸਕਸ ਕਰ ਲਾਂਗੇ, ਪਰ ਇਹ ਗੱਲ ਚੱਲ ਪਈ ਕਿ ਸੰਤ ਭਿੰਡਰਾਂ ਵਾਲੇ ਚੜ੍ਹਦੀ ਕਲਾ 'ਚ ਜਿਉਂਦੇ ਜਾਗਦੇ ਆ ਤੇ ਉਹ ਤਾਂ ਪਾਕਿਸਤਾਨ ਨਿਕਲ ਗਏ। ਇਸ ਗੱਲ ਨੇ ਫਾਇਦਾ ਤਾਂ ਸਾਡਾ ਕੀ ਕਰਨਾ ਸੀ, ਨੁਕਸਾਨ ਬਹੁਤ ਕੀਤਾ। ਹਰ ਇੱਕ ਵਿਅਕਤੀ ਜਦੋਂ ਵੀ ਕੋਈ ਪੰਥਕ ਸੇਵਾ ਦੇ ਵਿੱਚ ਸਰਗਰਮ ਹੋਣ ਲੱਗਦਾ ਸੀ, ਉਹਨੂੰ ਕਹਿੰਦੇ ਸੀ ਇਹ ਤਾਂ ਭਿੰਡਰਾਂ ਵਾਲਾ ਬਣਦਾ, ਇਹ ਤਾਂ ਭਿੰਡਰਾਂ ਵਾਲਾ ਬਣ ਕੇ ਦਿਖਾਉਂਦਾ। ਉਸ ਬੰਦੇ ਦਾ ਕੱਦ ਕਾਠ ਜਾਂ ਉਹਦੀ ਕੁਰਬਾਨੀ, ਉਹਦੀ ਸੇਵਾ ਭਿੰਡਰਾਂ ਵਾਲੇ ਸੰਤਾਂ ਜਿੱਡੀ ਕਿੱਥੇ ਹੋ ਸਕਦੀ ਹੈ? ਨਹੀਂ ਹੋ ਸਕਦੀ, ਪਤਾ ਸਾਨੂੰ। ਪਰ ਉਹਦੀ ਸੇਵਾ ਉਨੀ, ਜੇ ਕੋਈ 5 ਪੈਸੇ ਦੀ ਸੇਵਾ ਕਰਦਾ, ਉਹਦੇ 5 ਪੈਸੇ ਤਾਂ ਮਨਜ਼ੂਰ ਕਰ ਲਓ, ਉਹਨੂੰ ਗਾਲਾਂ ਕੱਢੀ ਜਾਈਏ ਵੀ ਤੂੰ ਤਾਂ ਭਿੰਡਰਾਂ ਵਾਲਾ ਬਣਦਾ। ਸੋ ਸੰਤ ਭਿੰਡਰਾਂ ਵਾਲਿਆਂ ਦੀ ਗੈਰ ਹਾਜ਼ਰੀ ਦੇ ਵਿੱਚ ਜਦੋਂ ਉਹਨਾਂ ਦੇ ਬਾਰੇ ਬਹੁਤ ਸਾਰੇ ਲੋਕਾਂ ਨੂੰ ਇਹ ਵਹਿਮ ਸੀ ਕਿ ਉਹ ਜਿਉਂਦੇ ਜਾਗਦੇ ਆ, ਉਦੋਂ ਅਸੀਂ ਕਿਸੇ ਹੋਰ ਨੂੰ ਮਨਜ਼ੂਰ ਕਰਨ ਤੋਂ ਆਕੀ ਹੋ ਗਏ, ਇਨਕਾਰੀ ਹੋ ਗਏ ਤੇ ਕਾਫੀ ਨੁਕਸਾਨ ਹੋਇਆ। ਇਹ ਸ਼ੁਕਰ ਕਰਦੇ ਆ ਕਿ ਸਰਬੱਤ ਖਾਲਸਾ ਕਰ ਲਿਆ ਤੇ ਸਿਆਣੇ ਸਿੱਖਾਂ ਨੇ ਉਦੋਂ 5 ਮੈਂਬਰੀ ਇੱਕ ਪੰਥਕ ਕਮੇਟੀ ਬਣਾ ਲਈ ਤੇ ਜਿਹੜਾ ਸੰਘਰਸ਼ ਮਹਾਂਪੁਰਸ਼ਾਂ ਨੇ ਜਿੱਥੇ ਛੱਡਿਆ ਸੀ ਉਸ ਤੋਂ ਅੱਗੇ ਫਿਰ ਤੁਰ ਪਿਆ ਤੇ ਉਹਦੇ ਵਿੱਚ ਕਾਫੀ ਜ਼ਿਆਦਾ ਆਪਾਂ ਮੱਲਾਂ ਮਾਰੀਆਂ। ਅੱਜ ਦੇ ਸਮੇਂ ਵਿੱਚ ਵੀ ਜੇਕਰ ਭਾਈ ਦੀਪ ਸਿੱਧੂ ਸਾਨੂੰ ਸਦੀਵੀ ਵਿਛੋੜਾ ਦੇ ਗਏ ਹੈ, ਜੇਕਰ ਅਜੇ ਭਾਈ ਅਮਰਤਪਾਲ ਸਿੰਘ ਬਾਹਰ ਨਹੀਂ ਹੈਗੇ, ਤਾਂ ਜਿਹੜਾ ਕੋਈ ਇਸ ਮੌਕੇ ਖਾਲੀ ਪੈ ਫੀਲਡ ਦੇ ਵਿੱਚ ਸਰਗਰਮ ਹੁੰਦਾ, ਉਹਦਾ ਜੇਕਰ ਆਪਾਂ ਗਾਲਾਂ ਕੱਢੀ ਜਾਣੀਆਂ, ਭੰਡੀ ਜਾਣਾ, ਨਿੰਦੀ ਜਾਣਾ, ਵੀ ਹੁਣ ਆਊਗਾ ਜੀ ਅਮਰਤਪਾਲ ਸਿੰਘ, ਫੇਰ ਹੀ ਉਸ ਤੋਂ ਅੱਗੇ ਗੱਲ ਤੁਰੂਗੀ, ਤੇ ਇਹ ਤਾਂ ਸਟੇਟ ਬੜੀ ਭੈੜੀ ਆ। ਸਟੇਟ ਨੇ ਜਦੋਂ ਭਾਈ ਸਾਹਿਬ ਤੇ ਭਾਈ ਅਮਰਤਪਾਲ ਸਿੰਘ ਤੇ ਉੱਤੇ ਮਾਰਿਆ ਸਾਰਾ ਹੱਲਾ ਤੇ ਕਿਵੇਂ ਟੈਰਰ ਫੈਲਾਇਆ, ਕਿਵੇਂ ਦਹਿਸ਼ਤ ਫੈਲਾਈ, ਤੇ ਆ ਜਦੋਂ ਭਾਨੇ ਸਿੱਧੂ ਵਾਲਾ ਕੰਮ ਹੋਇਆ ਉਦੋਂ ਖੁੱਲ੍ਹ ਸੀ ਪੂਰੀ, ਕਿੱਡਾ ਵੱਡਾ ਇਕੱਠ ਹੋਣ ਦਿੱਤਾ। ਉਪਰੰਤ ਫਿਰ ਜਦੋਂ ਸੰਗਰੂਰ ਇਹਨਾਂ ਨੇ ਰੱਖਿਆ ਪ੍ਰੋਗਰਾਮ, ਮਾਨ ਸਾਹਿਬ ਵਾਲਾ ਪ੍ਰੋਗਰਾਮ ਤਾਂ ਜਿਹੜਾ ਸੀ ਉਹ ਰੱਦ ਕਰਾਤਾ ਉਹਨਾਂ ਨੇ, ਪਰ ਜਿਹੜਾ ਭਗਵਾਨ ਦੂਜਾ ਆਮ ਲੋਕਾਂ ਨੇ ਸੱਦਾ ਦਿੱਤਾ ਸੀ ਉਹ ਕਾਮਯਾਬ ਹੋਇਆ। ਤੇ ਉਦੋਂ ਇਹ ਵਾਅਦਾ ਵੀ ਕਰ ਲਿਆ ਇਸ ਸਿਸਟਮ ਨੇ ਬਈ ਜੀ ਅਸੀਂ 10 ਤਰੀਕ ਤੱਕ ਸਾਰੇ ਕੇਸ ਵਾਪਸ ਲੈ ਲਾਂਗੇ। ਅੱਜ ਰੌਲਾ ਪਿਆ ਹੋਇਆ ਵੀ ਉਹ ਮੁੱਕਰ ਗਏ ਆ ਤੇ ਹੋਰ ਨਵੇਂ ਪਰਚੇ ਜਿਹੜੇ ਭਾਨੇ ਸਿੱਧੂ ਤੇ ਲੱਖੇ ਸਿਧਾਣੇ ਦੇ ਪਰਿਵਾਰਕ ਮੈਂਬਰਾਂ ਉੱਤੇ, ਹੋਰ ਬਹੁਤ ਸਾਰੇ ਲੋਕਾਂ ਉੱਤੇ ਖਤਰਨਾਕ ਧਾਰਾਵਾਂ ਵਾਲੇ ਪਰਚੇ ਕਹਿੰਦੇ ਦਰਜ ਕਰਤੇ। ਆ ਇਸ ਸਿਸਟਮ ਦਾ ਹਾਲ। ਤੇ ਇੱਕ ਗੱਲ ਇਹਦੇ ਚ ਹੋਰ ਬੜੀ ਕਮਾਲ ਦੀ ਆ, ਕਹਿੰਦੇ ਭਾਨੇ ਸਿੱਧੂ ਦੀ ਭੈਣ ਆ ਜਿਹੜੀ, ਉਹ ਕਹਿੰਦੇ ਉਸ ਦਿਨ ਸਰਕਾਰੀ ਟੀਚਰ ਹੋਣ ਕਰਕੇ ਡਿਊਟੀ ਤੇ ਸੀ, ਉਹ ਡਿਊਟੀ ਤੇ ਆ, ਤੇ ਇਹ ਕਹਿੰਦੇ ਜੀ ਉਹਦੇ ਉੱਤੇ ਮੁਕੱਦਮਾ ਬਣਾਤਾ। ਸੋ ਇਹ ਜਿਹੜੇ ਮੁਕੱਦਮੇ ਆ ਇਹ ਬਣਾਉਣ ਲਈ ਵੀ ਅੱਡ-ਅੱਡ ਮਾਹੌਲ ਸਿਰਜਦੇ ਆ। ਜੇ ਭਾਨੇ ਸਿੱਧੂ ਨੂੰ ਫੜਿਆ ਤਾਂ ਹੋਰ ਤਰੀਕੇ ਨਾਲ ਫੜਿਆ, ਜੇ ਅਮਰਤਪਾਲ ਸਿੰਘ ਨੂੰ ਫੜਨਾ ਸੀ ਤਾਂ ਹੋਰ ਤਰੀਕੇ ਨਾਲ ਫੜਿਆ। ਜੇ ਅਮਰਤਪਾਲ ਸਿੰਘ ਤੋਂ ਬਾਅਦ ਵਿੱਚ ਕਿਸੇ ਨੂੰ ਐਕਟਿਵ ਨਹੀਂ ਹੋਣ ਦੇਣਾ, ਕਿਸੇ ਨੂੰ ਹਿੱਲਣ ਨਹੀਂ ਦੇਣਾ, ਉਹ ਫੈਸਲਾ ਕੀਤਾ, ਉਹ ਵੀ ਉਹੀ ਸਟੇਟ ਸੀ। ਤੇ ਜਿਹਨੇ ਇਹ ਇਕੱਠ ਹੋਣ ਦਿੱਤੇ ਜਾਂ ਇਹ ਸਾਰਾ ਮਸਲਾ ਇਸ ਤਰੀਕੇ ਨੂੰ ਤੋਰਿਆ, ਉਹ ਵੀ ਉਹੀ ਸਟੇਟ ਆ। ਸੋ ਆਪਾਂ ਆਪਸ ਵਿੱਚ ਹੀ ਜਿਹੜੇ ਸਿੰਘ ਫਸਾਉਂਦੇ ਆ, ਆਪਸ ਵਿੱਚ ਹੀ ਲੜਾਈ ਕਰਦੇ ਆ। ਆਪਾਂ ਸਟੇਟ ਦੀਆਂ ਚਾਲਾਂ ਨੂੰ ਸਮਝੀਏ ਕਿ ਹਰ ਮੌਕੇ ਸਾਡੇ ਕੋਲ ਵੱਧ ਤੋਂ ਵੱਧ ਇਹੋ ਜਿਹੇ ਪੰਥਦਰਦੀ, ਕੌਮ ਪ੍ਰਸਤ ਸਿੱਖ ਨੌਜਵਾਨ ਨਵੇਂ ਚਿਹਰੇ ਹੋਣੇ ਚਾਹੀਦੇ ਆ, ਜਿਹੜੇ ਮੈਦਾਨ ਵਿੱਚ ਆਉਣ। ਖਾੜਕੂ ਲਹਿਰ ਮੌਕੇ ਜਦੋਂ ਇੱਕ ਜਰਨੈਲ ਜਾਂ ਇੱਕ ਜਥੇਬੰਦੀ ਦਾ ਕੋਈ ਨੁਕਸਾਨ ਹੁੰਦਾ ਸੀ ਸਰੀਰਕ ਤੌਰ ਤੇ, ਤਾਂ ਉਹਦਾ ਦੂਜੀ ਜਥੇਬੰਦੀ, ਦੂਜੇ ਭਰਾ ਉਸੇ ਜਥੇਬੰਦੀ ਵਿੱਚ ਹੀ ਬੜੇ ਲਾਇਕ ਤੇ ਚੜ੍ਹਦੀ ਕਲਾ ਵਾਲੇ ਸਿੰਘ ਬੈਠੇ ਹੁੰਦੇ ਸੀ, ਜਿਹਦੇ ਨਾਲ ਲਹਿਰ ਨੂੰ ਕੋਈ ਬਹੁਤਾ ਜ਼ਿਆਦਾ ਫਰਕ ਨਹੀਂ ਸੀ ਪੈਂਦਾ। ਅੱਜ ਸਾਡੇ ਲਈ ਵੀ ਇਹ ਬੜਾ ਜ਼ਰੂਰੀ ਆ ਕਿ ਲੀਡਰਲੈਸ ਨਹੀਂ ਹੋਣਾ ਚਾਹੀਦਾ ਕੰਮ। ਦਿੱਲੀ ਵਾਲੇ ਤਾਂ ਚਾਹੁੰਦੇ ਆ ਬਈ ਸਟੇਟ ਤਾਂ ਚਾਹੂਗੀ, ਏਜੰਸੀਆਂ ਤਾਂ ਚਾਹਣਗੀਆਂ ਵੀ ਇਹਨਾਂ ਦਾ ਕੋਈ ਆਗੂ ਨਾ ਹੋਵੇ। ਇਹਨਾਂ ਜਿਵੇਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਤੋਂ ਬਾਅਦ ਵਿੱਚ ਕੀ ਹਾਲਤ ਸੀ, ਕੁਛ ਫੜ ਕੇ ਜੇਲ੍ਹ ਭੇਜਤੇ ਜੋਧਪੁਰ, ਕੁਛ ਅੰਦਰ ਸ਼ਹੀਦ ਹੋ ਗਏ, ਕੁਛ ਬਾਰਡਰ ਟੱਪ ਗਏ।
ਇੱਥੇ ਉਹਨਾਂ ਦਿਨਾਂ ਦੇ ਵਿੱਚ ਮੈਨੂੰ ਯਾਦ ਆ ਵੀ ਅੱਡ-ਅੱਡ ਸਕੂਲਾਂ ਕਾਲਜਾਂ ਦੇ ਵਿੱਚ ਜਾਂ ਹੋਰਨਾਂ ਥਾਵਾਂ ਦੇ ਉੱਤੇ ਜਿਹੜੇ ਪਹਿਲਾਂ 84 ਤੋਂ ਪਹਿਲਾਂ ਕਿਸੇ ਗਿਣਤੀ 'ਚ ਨਹੀਂ ਸੀ, ਜਿਹੜੇ ਉਸ ਤੋਂ ਪਹਿਲਾਂ ਕੋਈ ਬਹੁਤਾ ਜ਼ਿਆਦਾ ਵੱਡੀਆਂ ਹਸਤੀਆਂ ਨਹੀਂ ਸੀ ਮੰਨੇ ਜਾਂਦੇ ਹੋਣੇ, ਹੋ ਸਕਦਾ ਪਹਿਲਾਂ ਉਹ ਸੰਤਾਂ ਦੇ ਖਿਲਾਫ ਵੀ ਹੋਣ, ਉਹ ਬਹੁਤ ਸਾਰੇ ਲੋਕਾਂ ਨੂੰ ਅਸੀਂ ਆਪਦੇ ਸਰਗਰਮ ਹੁੰਦੇ ਦੇਖਿਆ। ਖਾਲਸਾ ਕਾਲਜ ਦੇ ਕੁਝ ਪ੍ਰੋਫੈਸਰ ਨੇ ਇੱਥੇ ਅੰਮ੍ਰਿਤਸਰ ਦੇ, ਉਹਨਾਂ ਨੇ 1984 ਤੋਂ ਪਹਿਲਾਂ ਤਾਂ ਸ਼ਾਇਦ ਕਦੇ ਐਡੀ ਛਾਲ ਨਾ ਮਾਰੀ ਹੋਵੇ, ਪਰ 84 ਤੋਂ ਬਾਅਦ ਜਦੋਂ ਦੇਖਿਆ ਕਿ ਅੱਧੇ ਤਾਂ ਇਹਨਾਂ ਨੇ ਕਤਲ ਕਰ ਦਿੱਤੇ, ਦਰਬਾਰ ਸਾਹਿਬ ਸ਼ਹੀਦੀਆਂ ਪਾ ਗਏ, ਅੱਧੇ ਬਾਰਡਰ ਟੱਪ ਗਏ, ਅੱਧੇ ਜੇਲ੍ਹ 'ਚ ਨੇ, ਹੁਣ ਸਾਡਾ ਰੋਲ ਆ। ਸੋ ਬਿਲਕੁਲ ਹੀ ਜਿਹੜੇ ਬੈਕ ਬੈਂਚਰ ਜਾਂ ਪਿਛਲੇ ਪਾਸੇ ਸੀ ਸਾਰੇ ਸੰਘਰਸ਼ ਵਿੱਚ ਬੰਦੇ, ਉਹ ਮੋਹਰੀ ਬਣੇ। ਉਹਨਾਂ ਨੇ ਨਵੀਂ ਭਰਤੀ ਕੀਤੀ ਜਿਨ੍ਹਾਂ ਨੇ 1986 ਤੋਂ ਬਾਅਦ ਆ ਕੇ ਮੱਲਾਂ ਮਾਰੀਆਂ, ਜਿਨ੍ਹਾਂ ਨੇ ਬਾਅਦ ਚ ਪਾਕਿਸਤਾਨ ਤੋਂ ਵੀ ਸਿੰਘ ਆ ਗਏ, ਜੋਧਪੁਰੋਂ ਵੀ ਛੁੱਟ ਕੇ ਆਉਣ ਲੱਗੇ, ਫਿਰ ਬਹੁਤ ਨਵੀਂ ਭਰਤੀ ਵੀ ਹੋ ਗਈ। ਪਰ ਉਹ ਵੀ ਤਾਂ ਬੰਦੇ ਨੇ ਜਿਨ੍ਹਾਂ ਨੇ 1984 ਦੇ ਜੂਨ ਤੋਂ ਲੈ ਕੇ 1986 ਦੇ ਮਾਫ ਕਰਨਾ 85 ਦੇ ਦਸੰਬਰ ਮਹੀਨੇ ਚ ਜਦੋਂ ਇੱਥੇ ਮਹਿਤਾ ਚੌਕ ਰਾਤ ਨੂੰ ਵੱਡੀ ਮੀਟਿੰਗ ਹੋਈ ਆ, ਜਿਹੜਾ ਇਨ ਬਿਟਵੀਨ ਵਾਲਾ 1.5 ਸਾਲ ਦਾ ਉਹ ਦੌਰ ਆ, ਉਦੋਂ ਜਿਹੜੇ ਬੰਦੇ ਤੁਰੇ ਫਿਰਦੇ ਸੀ, ਜਿਹੜੇ ਉਦੋਂ ਇਕੱਠ ਕਰਦੇ ਸੀ, ਉਦੋਂ ਲੋਕਾਂ ਦੇ ਵਿੱਚ ਜਿਨ੍ਹਾਂ ਨੇ ਉਸ ਮੌਕੇ ਉਸ ਮਹਾਂਪੁਰਸ਼ਾਂ ਦੇ ਦਿੱਤੇ ਹੋਏ ਹੁਕਮਾਂ ਨੂੰ ਅੱਗੇ ਤੋਰਿਆ, ਉਹ ਬੰਦੇ ਜਿਹੜੇ ਸੀ ਉਹ ਬਾਅਦ ਚ ਬਹੁਤੇ ਵੱਡੇ ਆਗੂ ਬਣ ਕੇ ਜਾਂ ਬਹੁਤੇ ਵੱਡੇ ਲੀਡਰ ਦੇ ਰੂਪ ਚ ਬੇਸ਼ੱਕ ਨਹੀਂ ਸੀ ਉੱਭਰੇ, ਪਰ ਉਹਨਾਂ ਦੀ ਘਾਲ ਕਮਾਈ ਸਾਨੂੰ ਮਨਜ਼ੂਰ ਕਰਨੀ ਪੈਣੀ ਆ, ਉਹਨਾਂ ਦੀ ਕੰਟਰੀਬਿਊਸ਼ਨ ਹੈਗੀ ਆ। ਸੋ ਮੰਨ ਲੈਂਦੇ ਆ ਕਿ ਭਾਈ ਅਮਰਤਪਾਲ ਸਿੰਘ ਹੀ ਗਾਂ ਆ ਕੇ ਮੈਦਾਨ ਦੇ ਵਿੱਚ ਆ ਕੇ ਸਾਰੀ ਚਲੋ ਲਹਿਰ ਨੂੰ ਅਗਵਾਈ ਕਰੂ, ਪਰ ਉਦੋਂ ਪਹਿਲਾਂ ਆਪਾਂ ਕਿਸੇ ਨੂੰ ਹਿੱਲਣ ਹੀ ਨਹੀਂ ਦੇਣਾ। ਉਦੋਂ ਪਹਿਲਾਂ ਕਿਸੇ ਨੂੰ ਜੇ ਕੋਈ ਕਰਦਾ ਤਾਂ ਉਹਨੂੰ ਕਰ ਲੈਣ ਦਿਓ। ਤੇ ਬਹੁਤ ਸਾਰੇ ਇਹੋ ਜਿਹੇ ਨੇ ਜਿਨ੍ਹਾਂ ਤੋਂ ਆਪਾਂ ਆਸ ਨਾ ਕਰੋ ਕਿ ਉਹ ਭਾਈ ਅਮਰਤਪਾਲ ਸਿੰਘ ਵਰਗੀ ਹੋਈ ਗੱਲ ਕਰ ਸਕਣਗੇ ਜਾਂ ਦੀਪ ਸਿੱਧੂ, ਪਰ ਕੋਈ ਜੇਕਰ ਭਾਈ ਅਮਰਤਪਾਲ ਸਿੰਘ ਵਰਗੀ ਹੀ ਗੱਲ ਤੇ ਕਰਨ ਕਰਾਉਣ ਵਾਲੇ ਇਹਨਾਂ ਨੌਜਵਾਨਾਂ 'ਚ ਤੱਤ ਹੁੰਦਾ ਤਾਂ ਇਹ ਪਹਿਲਾਂ ਹੀ ਕਰ ਲੈਂਦੇ। ਨਾ ਇਹਨਾਂ ਦੇ ਵਿੱਚ ਉਹ ਗੱਲ ਹੈ ਜਿਹੜੀ ਦੀਪ ਸਿੱਧੂ ਸੀ, ਨਾ ਅਮਰਤਪਾਲ। ਹਰੇਕ ਬੰਦੇ ਦਾ ਆਪੋ ਆਪਦਾ ਭਾਗ ਹੁੰਦਾ। ਸੋ ਜਿਹੜੇ ਭੈਣ ਭਰਾ ਹੋਰ ਨੌਜਵਾਨ ਮੈਦਾਨ ਵਿੱਚ ਆ ਕੇ ਕੌਮ ਦੀ ਸੇਵਾ ਕਰਦੇ ਕਰਾਉਂਦੇ ਆ, ਇਹ ਤੋਂ ਪਹਿਲਾਂ ਕਿ ਹੋਰ ਖਿਆਲਾਂ ਵਾਲੇ ਕਾਮਰੇਡ ਪੱਟ ਕੇ ਲੈ ਜਾਣ, ਕਿਉਂਕਿ ਆਪਾਂ ਤਾਂ ਹਰੇਕ ਨੂੰ ਗਾਲ ਕੱਢਦੇ ਆ, ਪੰਥਕ ਤੇ ਖਾਲਿਸਤਾਨੀ ਸਭਾ 'ਚ ਕੋਈ ਮਾੜਾ ਜਿਹਾ ਸਿਰ ਚੱਕੇ ਉਹਦੀ ਐਸੀ ਤੈਸੀ ਦੇਣ ਬਹਿ ਜਾਂਦੇ ਆ ਵੀ ਤੂੰ ਦੀਪ ਸਿੱਧੂ ਬਣਦਾ। ਤੂੰ ਦੀਪ ਸਿੱਧੂ ਦਾ ਨਾਮ ਲਿਆ ਕਿਵੇਂ? ਜੇ ਕੋਈ ਨਹੀਂ ਲੈਂਦਾ ਤੂੰ ਲੈਂਦਾ ਕਾਹਤੋਂ ਨਹੀਂ? ਤੂੰ ਹੁਣ ਅਮਰਤਪਾਲ ਸਿੰਘ ਦੀ ਥਾਂ ਦੇ ਉੱਤੇ ਤੂੰ ਐ ਕਰਦਾ, ਜੇ ਕੋਈ ਨਹੀਂ ਕਰਦਾ ਫਿਰ ਗਾਲਾਂ ਕੱਢਦੇ ਆ, ਆਓ ਮੈਦਾਨ 'ਚ, ਹੁਣ ਤਾਂ ਅਮਰਤਪਾਲ ਸਿੰਘ ਹੈ ਨਹੀਂ, ਆ ਕੇ ਕਰ ਲੋ। ਤੋਂ ਸਾਰੇ ਪਾਸਿਓਂ ਆਪਾਂ ਜਦੋਂ ਜਿਹੜਾ ਆਪਾਂ ਕਹਿਣਾ ਸੀ, ਗੁੱਸਾ ਕਰਨਾ ਸੀ, ਕੱਢਣਾ ਸੀ, ਕੱਢ ਲਿਆ। ਹੁਣ ਆਪਾਂ ਇੱਕ ਧੀਰਜ ਵਿੱਚ ਆਈਏ, ਤਹੰਮਲ 'ਚ ਆਈਏ। ਅੱਗੇ ਜੇਕਰ ਚਾਹੁੰਦੇ ਆ ਵੀ ਕੌਮ ਦਾ ਕੁਝ ਬਣੇ, ਨਹੀਂ ਤਾਂ ਇਤਿਹਾਸ ਨੇ ਤਾਂ ਆਪਦੀ ਚਾਲੇ ਚੱਲਣਾ। ਆ ਜਿਹੜੇ ਲੋਕ ਗਾਲਾਂ ਗੂਲਾਂ ਕੱਢ ਕੇ ਸਾਰਿਆਂ ਦਾ ਘਰਾਂ 'ਚ ਬਿਠਾਉਣ ਦਾ ਜੁਗਾੜ ਕਰੀ ਫਿਰਦੇ ਆ, ਇਹਨਾਂ ਨੂੰ ਮੇਰੇ ਕਿਹਾ ਕੋਈ ਫਰਕ ਨਹੀਂ ਪੈਣਾ, ਪਰ ਇਹ ਗੱਲ ਮੇਰੇ ਦਿਲ ਨੂੰ ਘੱਟੋ ਘੱਟ ਤਸੱਲੀ ਹੋਊਗੀ ਕਿ ਸਹੀ ਟਾਈਮ ਤੇ ਸਹੀ ਗੱਲ ਕੀਤੀ ਸੀ। ਹੋ ਸਕਦਾ 5-10 ਸਾਲਾਂ ਨੂੰ 20 ਸਾਲਾਂ ਨੂੰ ਕੋਈ ਬੰਦਾ ਕਵੇ ਵੀ ਘਮਾਣ ਸਹੀ ਪਿੱਟਦਾ ਸੀ, ਉਦੋਂ ਦੀਪ ਸਿੱਧੂ ਚਲੇ ਗਿਆ, ਚੜ੍ਹਾਈ ਕਰ ਗਿਆ, ਤੇ ਅਮਰਤਪਾਲ ਸਿੰਘ ਤੇ ਉਹਦੇ ਸਾਥੀ ਡਿਬਰੂਗੜ੍ਹ ਜੇਲ੍ਹ ਸੀ। ਉਦੋਂ ਬਾਅਦ ਵਿੱਚ ਜਿਹੜਾ ਵੀ ਮੈਦਾਨ 'ਚ ਮਾੜਾ ਜਿਹਾ ਹਿੱਲਣ ਲੱਗਦਾ ਸੀ ਉਹਦੀ ਧੀ ਭੈਣਕ ਕਰ ਦਿੰਦੇ ਰਹੇ, ਇਸ ਕਰਕੇ ਗੱਲ ਨਹੀਂ ਬਣੀ। ਤੇ ਅਮਰਤਪਾਲ ਸਿੰਘ ਦੇ ਆਉਣ ਤੱਕ ਕੰਮ ਜਿਹੜਾ ਸੀਗਾ, ਨਹੀਂ ਇਹ ਹੋਵੇ ਕਿ ਇੱਥੇ ਮਾਹੌਲ ਬਣਾਈ ਰੱਖਿਆ ਹੋਵੇ ਤੇ ਜਦੋਂ ਅਮਰਤਪਾਲ ਸਿੰਘ ਆਵੇ ਉਹਦੇ ਲਈ ਕੰਮ ਕਰਨਾ ਸੌਖਾ ਹੋਵੇ। ਜਦੋਂ ਮੈਂ ਇਸ ਗੱਲ ਨੂੰ ਇਉਂ ਦੇਖਦਾ ਕਿ 1984 ਦੇ ਜੂਨ ਤੋਂ ਲੈ ਕੇ 1985 ਦੇ ਦਸੰਬਰ ਤੱਕ ਜਿਨ੍ਹਾਂ ਨੇ ਮਿਹਨਤ ਕੀਤੀ, ਮੈਂ ਉਹਨਾਂ ਸਾਰਿਆਂ ਨੂੰ ਸਲਾਮ ਕਰਦਾ, ਕਿਉਂਕਿ ਉਹਨਾਂ ਨੇ 1986 ਦੇ ਵਿੱਚ ਜਿਹੜੇ ਬੰਦੇ ਖਾੜਕੂ ਲਹਿਰ 'ਚ ਆ ਕੇ ਜਿਨ੍ਹਾਂ ਨੇ ਕੁਝ ਕਰਨਾ ਕਰਾਉਣਾ ਸੀ, ਉਹਨਾਂ ਲਈ ਮਾਹੌਲ ਬਣਾ ਕੇ ਰੱਖਿਆ। ਸੋ ਮਾਹੌਲ ਸਿਰਜਣ ਦੇ ਲਈ, ਸਿਰਜੀ ਰੱਖਣ ਦੇ ਲਈ ਇਹ ਗੱਲ ਕਹਿਣੀ ਕਿ ਜੀ ਇਉਂ ਕਾਹਤੋਂ ਨਹੀਂ ਕਰਦੇ। ਆਪਾਂ ਕਿਸੇ ਦਾ ਏਜੰਡਾ ਸੈੱਟ ਨਾ ਕਰੋ, ਆਪਾਂ ਕਿਸੇ ਤੋਂ ਆਪਦੀ ਗੱਲ ਨਾ ਥੋਪੋ। ਜਿਵੇਂ ਕੋਈ ਕਰਦਾ ਪੰਥ ਲਈ, ਕੌਮ ਲਈ, ਉਹਨੂੰ ਕਰਨ ਦੇਵੋ। ਖਾਲਿਸਤਾਨ ਦਾ ਝੰਡਾ ਚੱਕ ਕੇ ਪੰਥ ਦੀ ਗੱਲ ਕਰਦਾ ਹੋਇਆ ਹਰ ਭਰਾ ਸਾਡਾ ਆ, ਉਹਦੇ ਨਾਲ ਕਿਸੇ ਗੱਲੋਂ ਜੇ ਮਤਭੇਦ ਨੇ ਜਾਂ ਉਹਦੇ ਨਾਲ ਕਿਸੇ ਗੱਲੋਂ ਸੁਰ ਨਹੀਂ ਰਲਦੀ ਤਾਂ ਉਹਨੂੰ ਗਾਲਾਂ ਕੱਢਣੀਆਂ, ਉਹਨੂੰ ਧੀ ਭੈਣਕ ਕਰਨੀ, ਇਸ ਗੱਲ ਤੋਂ ਸਾਨੂੰ ਬਚਣਾ ਪਊਗਾ। ਕਿਉਂਕਿ ਸਾਡੇ ਸਾਹਮਣੇ ਆ ਕਿ ਸਟੇਟ ਬਹੁਤ ਤੇਜ਼ੀ ਨਾਲ ਸਾਡੇ ਉੱਤੇ ਤੁਹਾਡੇ ਸਾਹਮਣੇ ਆ। ਬਾਦਲ ਦਲ ਵਾਲੇ ਕਹਿੰਦੇ ਆ ਸਾਨੂੰ ਨਹੀਂ ਮਤਲਬ ਹੈਗਾ ਵੀ ਹਜੂਰ ਸਾਹਿਬ ਦਾ ਉੱਥੇ ਕੀ ਹੋਇਆ, ਸਾਨੂੰ ਤਾਂ ਇਹ ਆ ਕਿ ਵੋਟਾਂ ਪਾਓ ਜੀ, ਸਾਡੀ ਅਗਲੀ ਸਰਕਾਰ ਬਣੋ। ਸੋ ਮਾਹੌਲ ਬਹੁਤ ਤੇਜ਼ੀ ਨਾਲ ਕਰਵਟ ਲੈ ਰਿਹਾ। ਇੱਕ ਪਾਸੇ ਦੁਨੀਆ ਭਰ ਦੇ ਵਿੱਚ ਖਾਲਿਸਤਾਨ ਦੇ ਏਜੰਡੇ ਪ੍ਰਤੀ ਲੋਕਾਂ ਦੀ ਹਮਦਰਦੀ ਤੇ ਪਿਆਰ ਵੱਧ ਰਿਹਾ, ਦੂਜੇ ਪਾਸੇ ਸਾਡੇ ਪੰਥਕ ਸਭਾ ਦੇ ਵਿੱਚ
ਖਾਸ ਤੌਰ ਤੇ ਜਿਹੜਾ ਬੈਟਲਫੀਲਡ ਆ ਪੰਜਾਬ, ਇੱਥੇ ਜੋ ਹਾਲਾਤ ਨੇ, ਇਹਨਾਂ ਨੂੰ ਕੋਈ ਬਾਹਰੋਂ ਬੈਠ ਕੇ ਡਿਕਟੇਟ ਨਹੀਂ ਕਰ ਸਕਦਾ। ਇੱਥੋਂ ਦੇ ਮਾਹੌਲ ਦੇ ਅਨੁਸਾਰ ਫੈਸਲੇ ਲੈਣੇ ਪੈਣਗੇ। ਸੱਚੇ ਪਾਤਸ਼ਾਹ ਕਰਨ ਉਹ ਦਿਨ ਆਵੇ ਜਦੋਂ UNO ਦੇ ਵਿੱਚ ਹੋਰਨਾਂ ਮੁਲਕਾਂ ਦੇ ਝੰਡਿਆਂ ਦੇ ਵਿਚਾਲੇ ਸਾਡਾ ਖਾਲਿਸਤਾਨ ਦਾ ਝੰਡਾ ਵੀ ਝੂਲੇ। ਇੱਥੇ ਸਮਾਪਤੀ ਆ। ਕੱਲ ਫੇਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।